ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਤਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੇਲਾ ਦੀ, ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਮਕੇ ਮਾਰਕੀਟ ਕਸ਼ਮੀਰ ਸਿੰਘ ਅਤੇ ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਿਨ ਬੁੱਧਵਾਰ ਹੈ, 15 ਨਵੰਬਰ 2023 ਹੈ, 30 ਕੱਤੇ ਨਾਨਕ ਸ਼ਾਹੀ ਸੰਮਤ 555। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਵਿਸ਼ਵ ਕੱਪ ਤੋਂ। ਸੈਮੀ ਤੋਂ ਪਹਿਲਾਂ, ਹਾਲਾਂਕਿ ਸੈਮੀਫਾਈਨਲ ਖੇਡਿਆ ਜਾ ਰਿਹਾ ਜਿਸ ਟਾਈਮ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਤਾਂ ਭਾਰਤ ਤੇ ਵੱਡੇ ਦੋਸ਼ ਲੱਗੇ ਨੇ। ਮਿੰਟੂ ਜੀ ਜੀ ਦੇਖੋ, ਰੌਲਾ ਪਿਆ ਸੀਗਾ, ਕੁਝ ਮੀਡੀਆ ਰਿਪੋਰਟਾਂ ਜਿਹੜੀਆਂ ਨੇ ਉਹ ਆਈਆਂ ਸੀਗੀਆਂ, ਪਰ ਉਹ ਰੌਲਾ ਹੁਣ ਓਵਰ ਹੋ ਚੁੱਕਾ। ਸੈਮੀਫਾਈਨਲ ਜਿਹੜਾ ਉਹ ਆਪਦੇ ਮੁਕਾਮ ਵੱਲ ਵਧਦਾ ਪਿਆ। ਬਹੁਤ ਜ਼ਿਆਦਾ ਫਸਿਆ ਹੋਇਆ ਮੈਚ ਆ। ਕਰੋੜਾਂ ਲੋਕੀ ਇਸ ਵੇਲੇ ਟੀਵੀ ਤੇ ਵੇਖਣ ਡਏ ਆ। ਬੜਾ ਹੀ ਜ਼ਿਆਦਾ ਮੈਚ ਰੌਚਕ ਹੋਇਆ ਪਿਆ। ਯਾਨੀ ਇਸ ਵੇਲੇ ਉਹ ਰੌਲੇ ਰੱਪੇ ਜਿਹੜੇ ਆ ਨਾ ਉਹ ਪਿਛਾਂ ਰਹਿ ਗਏ ਆ। ਰੌਲਾ ਰੱਪਾ ਇਹ ਸੀਗਾ ਕਿ ਕੁਝ ਮੀਡੀਆ ਰਿਪੋਰਟਾਂ ਨੇ ਦਾਅਵਾ ਕੀਤਾ ਕਿ ਵੇਖੋ ਜੀ, ਜਿਹੜੀ ਪਿੱਚ ਤੇ ਮੈਚ ਖੇਡਿਆ ਜਾਣਾ ਸੀਗਾ, 7 ਨੰਬਰ ਪਿੱਚ ਸੀ, ਉਹ ਦਵਾ ਦਵਾ ਇਹਨਾਂ ਨੇ ਬਦਲ ਦਿੱਤੀ ਆ ਖੜੇ ਪੈਰ, ਤੇ ਇਹ ਸਲੋ ਟਰੈਕ ਲੈ ਲਿਆ। ਫਿਰ ਇਹਦੇ ਤੇ ਇੱਕ ਮੀਡੀਆ ਹਾਊਸ, ਜਿਹੜਾ ਇੰਡੀਆ ਦਾ ਮੀਡੀਆ ਹਾਊਸ ਆ, ਉਹਨੇ ਕੁਝ ਵਰਸ਼ਨ ਲਏ, ਕੁਝ ਪੱਖ ਲਏ, ਤੇ ਜਿਸ ਤੋਂ ਬਾਅਦ ਫਿਰ ਕੁਝ ਸਥਿਤੀ ਸਾਫ਼ ਹੋਈ ਆ। ਇਹਦੇ ਵਿੱਚ ਇੱਕ ਤੇ ਇਹ ਦੱਸਿਆ ਗਿਆ ਕਿ ਵੇਖੋ, ਗੱਲ ਇਹ ਆ ਕਿ ਜੋ ICC ਕਹਿ ਰਹੀ ਸੀ, ਉਹ ਕਹਿੰਦੇ ਕਿ ਅਸੀਂ BCCI ਤੋਂ ਪੁੱਛ ਲਵਾਂ ਕਿ BCCI ਦੇ ਅਫੀਸ਼ੀਅਲ ਨੇ ਕਿਹਾ ਕਿ ਵੇਖੋ, ਗੱਲ ਇਹ ਆ ਕਿ ਇਹ ਸਾਰਾ ਕੁਝ ICC ਦੇ ਨਿਗਰਾਨੀ ਹੇਠ ਹੁੰਦਾ, ਕਿ ਇਹ ਸੰਭਵ ਨਹੀਂ ਜੀ। ਤੇ ਜੋ ਲੋਕਲ ਕ੍ਰਿਕਟ ਐਸੋਸੀਏਸ਼ਨ ਹੁੰਦੀ ਆ, ਜਿਹੜੇ ਕਿ ਪਿੱਚ ਪ੍ਰੋਵਾਈਡ ਕਰਵਾਉਂਦੇ ਨੇ, ਉਹਨਾਂ ਨੇ ਦੱਸਿਆ ਕਿ ਹਾਂ, ਸਾਨੂੰ ਸਲੋ ਪਿੱਚ ਦੀ ਇੰਡੀਆ ਵਾਲਿਆਂ ਨੇ ਮੰਗ ਕੀਤੀ ਸੀ, ਪਰ ਪਿੱਚ ਬਦਲਣ ਬਾਰੇ ਉਹਨਾਂ ਨੇ ਪੁਸ਼ਟੀ ਨਹੀਂ ਕੀਤੀ। ਸੋ ਇਹ ਇੱਕ ਕੰਟਰੋਵਰਸੀ ਜਿਹੜੀ ਸੀਗੀ ਕੁਝ ਮੀਡੀਆ ਰਿਪੋਰਟਾਂ 'ਚ ਜ਼ਰੂਰ ਉੱਭਰੀ। ਕਾਫੀ ਸ਼ੇਅਰਿੰਗ ਵੀ ਹੋਈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਇੰਡੀਆ 'ਚ ਰਹਿੰਦੇ ਵੀ ਕੁਝ ਲੋਕ ਦੂਸਰੀ ਟੀਮ ਨੂੰ ਸਪੋਰਟ ਕਰਦੇ। ਕਈ ਵਾਰ ਜਿਹੜੇ ਬਾਹਰ ਰਹਿੰਦੇ ਲੋਕ ਆ, ਉਹ ਵੀ ਦੂਸਰੀ ਟੀਮ ਨੂੰ, ਇਹ ਫੇਵਰ ਹੁੰਦੀ ਆ। ਤਾਂ ਕੁਝ ਬਹੁਤ ਜ਼ਿਆਦਾ ਸ਼ੇਅਰਿੰਗ ਕਰ ਰਹੇ ਸੀ, ਜਿਹੜੇ ਦੇਖਣਾ ਚਾਹੁੰਦੇ ਸੀ ਨਿਊਜ਼ੀਲੈਂਡ ਦੇ, ਤਾਂ ਉਹਨਾਂ ਨੇ ਕਾਫੀ ਸ਼ੇਅਰਿੰਗ ਕੀਤੀ ਹੋਈ ਸੀਗੀ। ਬਟ ਇਨ ਦੀ ਐਂਡ ਜੇ ਤੁਸੀਂ ਵੇਖੋਗੇ ਤਾਂ ਮੈਚ ਸਟਾਰਟ ਹੋਇਆ, ਮੈਚ ਇੱਕ ਐਸੇ ਟਰੈਕ ਤੇ ਖੇਡਿਆ ਗਿਆ ਜਿਹਦੇ 'ਚ ਖੂਬ ਰਨ ਬਣੇ, ਤਕਰੀਬਨ 398, ਲਗਭਗ 400 ਰਨ ਇੰਡੀਆ ਨੇ ਬਣਾਏ। ਤਾਂ ਚੇਜ਼ ਦੇ ਵਿੱਚ ਨਿਊਜ਼ੀਲੈਂਡ ਵੀ ਉੱਤੇ ਚੜੀ ਆਉਂਦੀ ਆ। ਇਹਦਾ ਮਤਲਬ ਕਿ ਟਰੈਕ ਵਧੀਆ ਖੇਡਿਆ। ਇਹ ਨਹੀਂ ਹੈ ਕਿ ਇੱਕ ਟੀਮ ਵੱਲ ਹੀ ਟਰੈਕ ਜਿਹੜਾ ਆ ਉਹ ਜ਼ਿਆਦਾ ਫਾਇਦਾ ਦੇ ਗਿਆ। ਸੋ ਐਸਾ ਮੈਨੂੰ ਨਹੀਂ ਲੱਗਿਆ, ਜਿੰਨੀ ਕੁ ਮੈਨੂੰ ਸੂਝ-ਬੂਝ ਹੈਗੀ ਆ, ਕਿਉਂਕਿ ਜੇ ਮੈਂ ਕਹਾਂ ਤੇ 35 ਸਾਲ ਕ੍ਰਿਕਟ ਵੇਖਣ ਦਾ, ਖੇਡਣ ਦਾ ਮੇਰਾ ਵੀ ਤਜਰਬਾ ਹੈ, ਪਰ ਐਸਾ ਕੁਝ ਵੀ ਨਹੀਂ। ਪਿੱਚ ਇੰਨੀ ਜ਼ਿਆਦਾ ਸਪਾਟ ਤੇ ਇੰਨੀ ਜ਼ਿਆਦਾ ਸਲੋ ਹੈ ਕਿ ਨਿਊਜ਼ੀਲੈਂਡ ਵਾਲੇ ਵੀ ਇਹ ਤੋਂ ਕਿਵੇਂ ਨਹੀਂ ਆਉਂਦੇ। ਜੀ ਮਿੰਟੂ ਜੀ, ਬਿਲਕੁਲ ਮੈਚ ਪੂਰਾ ਫਸਿਆ ਪਿਆ। ਹਾਲਾਂਕਿ ਆਪਣਾ ਇਹ ਮਾਮਲਾ ਨਹੀਂ ਹੈ, ਪਰ ਫਿਰ ਵੀ ਮੈਚ ਬਾਰੇ ਦੱਸ ਦਈਏ। 48 ਬਾਲਾਂ ਦੇ ਵਿੱਚ ਕਹਿੰਦੇ 110 ਰਨ ਚਾਹੀਦੇ ਨਿਊਜ਼ੀਲੈਂਡ ਨੂੰ, ਤੇ ਸਾਹ ਰੋਕ ਕੇ ਵੇਖਣ ਵਾਲਾ ਮੈਚ ਹੋਇਆ ਪਿਆ, ਜਿਵੇਂ ਆਪਾਂ ਕਹਿ ਦਿੰਦੇ ਹਾਂ ਅਕਸਰ। ਤੇ ਦੇਖੋ, ਇਹ ਅੱਜ ਕੱਲ ਦੀ ਤੇਜ਼ ਕ੍ਰਿਕਟ ਆ, ਇਹਦੇ 'ਚ ਕੋਈ ਪਤਾ ਨਹੀਂ। 48 ਬਾਲਾਂ 'ਚ ਇੱਥੇ 148 ਵੀ ਬਣ ਸਕਦੇ ਆ। ਤੇਜ਼ ਕ੍ਰਿਕਟ ਆ, ਕੁਝ ਨਹੀਂ ਕਿਹਾ ਜਾ ਸਕਦਾ। ਬਾਕੀ ਇਹ ਵੀ ਖਬਰ ਹੈ ਜੀ, ਇਸ ਵੇਲੇ ਦੁਨੀਆ ਭਰ ਦੀ ਇਹ ਵੀ ਸਭ ਤੋਂ ਚਰਚਿਤ ਖਬਰ ਹੈ, ਟ੍ਰੈਂਡ ਦੇ ਵਿੱਚ ਖਬਰ ਹੈ, ਜਿਹਨੂੰ ਕਰੋੜਾਂ ਲੋਕ ਵੇਖ ਰਹੇ ਹੋਣ। ਤੁਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਸਾਡਾ ਮਾਮਲਾ ਨਹੀਂ ਹੈ। ਇਹ ਵੀ ਇੱਕ ਖਬਰ ਹੈ ਜਿਹੜੀ ਇਸ ਵੇਲੇ ਦੁਨੀਆ ਭਰ ਦੀ ਸਭ ਤੋਂ ਟ੍ਰੈਂਡਿੰਗ ਖਬਰ ਹੈ।
ਤੇ ਆਪ ਦਾ ਵਿਧਾਇਕ ਕੋਈ ਜੇਲ੍ਹ ਦੇ ਫਰਸ਼ ਤੇ ਡਿੱਗਿਆ, ਪਹਿਲਾਂ ਹੀ ਜੇਲ੍ਹ ਦੇ ਵਿੱਚ ਸੀ ਤਾਂ ਡਿੱਗ ਪਿਆ ਜਾਂ ਨਵਾਂ ਕੋਈ ਜਾ ਕੇ ਡਿੱਗਿਆ ਜੀ? ਮੈਨੂੰ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ ਗੱਜਣ ਮਾਜਰਾ। ਗੱਜਣ ਮਾਜਰਾ ਤੁਹਾਨੂੰ ਪਤਾ ਹੀ ਆ, ਹੂੰ, ਹੂੰ। ਜੇਲ੍ਹ ਦੇ ਵਿੱਚ ਹੈ। ਗੱਜਣ ਮਾਜਰਾ ਦਾ ਦੇਖੋ ਮਾਮਲਾ ਕੀ ਹੈ ਕਿ ਇਹ ਜਦੋਂ ਈਡੀ ਦੀ ਹਿਰਾਸਤ ਦੇ ਵਿੱਚ ਸਨ, ਜੀ। ਜਦੋਂ ਜਲੰਧਰ ਖੜਿਆ ਸੀਗਾ ਤਾਂ ਉੱਥੇ ਬਿਮਾਰ ਹੋ ਗਏ, ਫਿਰ ਉਸ ਤੋਂ ਬਾਅਦ ਪੀਜੀਆਈ ਖੜਿਆ ਗਿਆ ਸੀਗਾ ਤੇ ਪੀਜੀਆਈ ਦੇ ਵਿੱਚ ਐਡਮਿਟ ਵੀ ਰਹੇ ਸੀ। ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਇਲਾਜ ਪੂਰਾ ਹੋ ਜਾਵੇ ਕਿਸੇ ਵੀ ਕੈਦੀ ਦਾ, ਡਾਕਟਰ ਫਿੱਟ ਕਰਾਰ ਦੇ ਦਿੰਦੇ ਨੇ, ਤਾਂ ਫਿਰ ਵਾਪਸ ਜਿੱਥੇ ਵੀ, ਚਾਹੇ ਉਹ ਰਿਮਾਂਡ 'ਚ ਹੋਵੇ, ਚਾਹੇ ਉਹ ਜੁਡੀਸ਼ੀਅਲ ਕਸਟਡੀ 'ਚ ਹੋਵੇ, ਤੇ ਬੰਦਾ ਉੱਥੇ ਭੇਜਿਆ ਜਾਂਦਾ ਹੈ। ਦੱਸਦੇ ਕਿ ਪਟਿਆਲਾ ਜੇਲ੍ਹ 'ਚ ਇਹਨਾਂ ਨੂੰ ਘਲਾਇਆ ਗਿਆ ਸੀਗਾ ਤੇ ਉੱਥੇ ਅੱਜ ਪੇਸ਼ੀ ਸੀ ਕੋਰਟ ਦੇ ਵਿੱਚ, ਤੇ ਉੱਥੇ ਇਹਨਾਂ ਨੇ ਮੈਡੀਕਲ ਵਿਭਾਗ ਤੇ ਗੈਰ ਹਾਜ਼ਰੀ ਕੀਤੀ ਕਿ ਜੀ ਉੱਥੇ ਫਰਸ਼ ਤੇ ਡਿੱਗ ਪਏ ਸੀਗੇ, ਇਸ ਕਰਕੇ ਉਹਨਾਂ ਨੂੰ ਭਾਈ ਇੱਥੇ ਪੇਸ਼ ਨਹੀਂ ਕੀਤਾ ਜਾ ਸਕਦਾ, ਜਿਸ ਤੇ ਕੋਰਟ ਨੇ ਇੱਕ ਫੈਸਲਾ ਲਿਆ ਹੈ ਕਿ ਭਾਈ ਜਿਹੜੇ ਮਤਲਬ ਬੋਰਡ ਵਾਲੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦਾ ਇੱਕ ਬੋਰਡ ਬਣੇਗਾ, ਬੋਰਡ ਵਾਲੇ ਜਿਹੜੇ ਡਾਕਟਰ ਹੋਣਗੇ ਉਹ ਸਾਰਾ ਚੈੱਕਅਪ ਕਰਨਗੇ ਤੇ ਜੇ ਗੱਜਣ ਮਾਜਰਾ ਫਿੱਟ ਨੇ, ਜੀ। ਮਤਲਬ ਕਿ ਉਹ ਫਿੱਟ ਨੇ, ਤਾਂ ਉਹਨਾਂ ਨੂੰ ਫਿਰ ਕੱਲ ਇੱਥੇ ਪੇਸ਼ ਕੀਤਾ ਜਾਏਗਾ ਕੋਰਟ ਦੇ ਵਿੱਚ 16 ਤਰੀਕ ਨੂੰ। ਸਾਫ਼ ਹੈ, ਸਪਸ਼ਟ ਹੈ। ਸੋ ਮਾਮਲਾ ਜਿਹੜਾ ਹੈ ਉਹ ਕੁੱਲ ਮਿਲਾ ਕੇ ਆਪਾਂ ਆਖ ਸਕਦੇ ਹਾਂ ਕਿ ਜੁਡੀਸ਼ੀਅਲ ਕਸਟਡੀ ਦੇ ਨਾਲ ਜੁੜਿਆ ਹੈ, ਪਰ ਇਸ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੋ ਇਹ ਮਾਮਲਾ ਸਾਹਮਣੇ ਆਇਆ ਕਿ ਬਿਮਾਰ ਸਨ, ਡਿੱਗ ਪਏ ਸਨ, ਤੇ ਉਸ ਤੋਂ ਬਾਅਦ ਹੁਣ ਇੱਕ ਮੈਡੀਕਲ ਬੋਰਡ ਬਣੇਗਾ ਜਿਹੜਾ ਇਸ ਗੱਲ ਦੀ ਪੁਸ਼ਟੀ ਕਰੇਗਾ ਕਿ ਹਾਂ ਫਿੱਟ ਨੇ ਕਿ ਅਨਫਿੱਟ ਨੇ। ਜੇ ਫਿੱਟ ਨੇ ਤਾਂ ਇਹਨਾਂ ਨੂੰ ਕੋਰਟ 'ਚ ਜਾਣਾ ਹੀ ਪਏਗਾ। ਸੋ ਇਹ ਬਿਮਾਰ ਤੇ ਉਦੋਂ ਹੀ ਹੋ ਗਿਆ ਸੀ। ਵੈਸੇ ਤੁਸੀਂ ਦੇਖੋ ਕਿ ਜਦ ਤੇ ਇਹਨਾਂ ਨੂੰ ਫੜਿਆ ਗਿਆ ਤਦ ਤੇ ਇਹ ਆਪਣੇ ਦਫ਼ਤਰ 'ਚ ਬੈਠੇ ਵਰਕਰਾਂ ਦੇ ਨਾਲ ਮੀਟਿੰਗ ਤੈਅ ਕਰਦੇ ਸਨ, ਪਰ ਜਿਸ ਤਰ੍ਹਾਂ ਹੀ ਇਹਨਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਦੇਖ ਲਓ ਕਿ ਸਭ ਜਿਹੜੇ ਸਰੀਰ ਦੇ ਕਹਿ ਲਓ ਕਿ ਉਹ ਹੈਗੇ ਸੀਗੇ ਨਾ, ਮਤਲਬ ਕਿ ਜਿਹੜੇ ਪੁਰਜ਼ੇ ਖੁਸ਼ੀ ਵਾਲੇ, ਤੰਦਰੁਸਤੀ ਵਾਲੇ, ਸਾਰੇ ਹੌਲੇ ਹੌਲੇ ਢਿੱਲੇ ਪੈਂਦੇ ਗਏ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਫਾਸਟਵੇ ਦੀ। ਫਾਸਟਵੇ ਦਾ ਡਾਇਰੈਕਟਰ ਗ੍ਰਿਫਤਾਰ ਹੋ ਗਿਆ ਜੀ। ਦੇਖੋ ਫਾਸਟਵੇ ਦਾ ਮਸਲਾ ਕੀ ਹੈ, ਕਈ ਸਰਕਾਰਾਂ 'ਚ ਚਰਚਿਤ ਰਿਹਾ ਕੰਮ। ਪਹਿਲਾਂ ਇੱਕ ਸ਼ਬਦ ਅਸੀਂ ਬਹੁਤ ਸੁਣਿਆ ਤੇ ਖੂਬ ਪੜਿਆ, ਕੇਬਲ ਮਾਫੀਆ। ਫਿਰ ਸਿੱਧੂ ਸਾਹਿਬ ਨੇ ਮੁੱਦਾ ਚੁੱਕਿਆ ਕਿ ਅਸੀਂ ਇਸ ਮਾਫੀਏ ਦੀ ਜੜ ਪੁੱਟ ਦਿਆਂਗੇ। ਫਿਰ ਉਹ ਆਏ ਸੱਤਾ ਦੇ ਵਿੱਚ ਤੇ ਥੋੜਾ ਬਹੁਤਾ ਹੋਇਆ, ਹਲਚਲ ਵੀ ਹੋਈ, ਫਿਰ ਤੁਹਾਨੂੰ ਪਤਾ ਹੀ ਹੈ ਕਿ ਮਾਮਲਾ ਆ ਗਿਆ। ਫਿਰ ਤੇ ਉਹਨਾਂ ਦਾ ਆਪਣਾ ਹੀ ਮਾਮਲਾ ਨਹੀਂ ਸੁਲਝਿਆ ਨਾ, ਕਦੇ 25-75 ਤੇ ਕਦੀ ਫਿਰ ਆਪਸ ਦੇ ਵਿੱਚ ਛਿੱਤਰ ਮਛਿੱਤਰ, ਉਹ ਕੰਮ ਚੱਲਦਾ ਰਿਹਾ। ਫਿਰ ਉਸ ਤੋਂ ਬਾਅਦ ਹੁਣ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ, 1.5-2 ਸਾਲ ਸਾਰਾ ਕੁਝ ਜਿਉਂਦਾ ਤਿਉਂ, ਬੱਸਾਂ ਬੁੱਸਾਂ ਵੀ ਜਿਹੜਾ ਕਹਿੰਦੇ ਸੀ ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਰੇਤ ਮਾਫੀਆ, ਤੇ ਤੁਹਾਡੇ ਸਾਹਮਣੇ ਹੀ ਆ ਮਾਫੀਆ ਕਿੰਨਾ ਕੁ ਸਾਫੀਆ ਹੋ ਗਿਆ, ਸਾਫ਼ ਤੇ ਹੋਇਆ ਨਹੀਂ ਹੈ। ਸਾਰਾ ਕੁਝ ਜਿਉਂਦਾ ਤਿਉਂ ਆ। ਨਜਾਇਜ਼ ਮਾਈਨਿੰਗ ਦਾ ਮਾਮਲਾ ਤੇ ਤੁਸੀਂ ਵੇਖੋਗੇ ਤਾਂ ਕੋਰਟ ਦੇ ਵਿੱਚ ਚੱਲਦਾ ਪਿਆ, ਜਿੱਥੇ ਬੜੀਆਂ ਝਾੜਾਂ ਫਟਕਾਰਾਂ ਬਹੁਤ ਕੁਝ ਹੁੰਦਾ। ਬੱਸਾਂ ਆ ਤੁਹਾਡੇ ਸਾਹਮਣੇ ਉਹੀ ਜਿਹੜੇ ਨਿੱਜੀ ਟਰਾਂਸਪੋਰਟ ਆਪਰੇਟ ਕਰਦੇ ਆ, ਉਹੀ ਚਲਾਈ ਜਾਂਦੇ ਆ। ਤੇ ਰਹੀ ਗੱਲ ਹੁਣ, ਜੇ ਆਪਾਂ ਇਹ ਗੱਲ ਕਰਦੇ ਆ ਕਿ ਫਾਸਟਵੇ ਯਾਨੀ ਕੇਬਲ ਨੈਟਵਰਕ ਦੀ, ਤਾਂ ਇਹਦੇ 'ਚ ਇੱਕ ਹਲਚਲ ਜ਼ਰੂਰ ਆ। ਇੱਕ ਤਾਂ ਇਹ ਹੈ ਕਿ ਜੋ ਫਾਸਟਵੇ ਦੇ ਨਾਲ ਜੁੜੇ ਚੈਨਲ, ਕਿਉਂਕਿ ਤੁਹਾਨੂੰ ਪਤਾ ਇਹ ਜ਼ਿਆਦਾਤਰ ਸ਼ਹਿਰੀ ਨੈਟਵਰਕ ਆ, ਕੇਬਲ ਨੈਟਵਰਕ ਆ, ਜਿੱਥੇ ਕੇਬਲ ਕੰਮ ਕਰਦੀ ਆ, ਤੇ ਇਹਨਾਂ ਦੀ ਆਪਣੀ ਇੱਕ ਕਹਿ ਲਓ ਕਿ ਬਹੁਤ ਜ਼ਿਆਦਾ ਇਸ ਧੰਦੇ ਤੇ, ਇਸ ਬਾਜ਼ਾਰ ਤੇ ਚੜ੍ਹ ਪਿਆ। ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਹੁਣ ਜਿਹੜੀ ਹਲਚਲ ਹੋ ਰਹੀ ਹੈ ਕਿ ਇਹਨਾਂ ਦੇ ਆਪਣੇ ਜਿਹੜੇ ਚੈਨਲ ਹੈ, ਤੁਹਾਨੂੰ ਪਤਾ ਹੀ ਹੈ ਇਹਨਾਂ ਦੇ ਆਪਣੇ ਮਾਲਕੀਅਤ ਵਾਲੇ ਵੀ ਚੈਨਲ ਨੇ, ਤੇ ਇਹਨਾਂ ਨੇ ਆਪਦੇ ਸਮੇਂ ਦੇ ਵਿੱਚ ਵੀ ਬਹੁਤ ਜਿਹੜੇ ਇਹਨਾਂ ਨੂੰ ਨਹੀਂ ਸੀ ਚਾਹੀਦੇ ਹੁੰਦੇ ਤੇ ਉਹ ਆਫਰ ਵੀ ਕੀਤੇ ਸੀ, ਆਪਦੀ ਵਾਰੀ ਤੇ ਚਲੋ ਭੁੱਲ ਜਾਂਦੇ ਹੁੰਦੇ ਨੇ। ਅੱਛਾ, ਗੱਲ ਇਹ ਆ ਕਿ ਹੁਣ ਜਿਹੜਾ ਮਸਲਾ ਉੱਠਿਆ, ਇਹਨਾਂ ਦੇ ਕੁਝ ਚੈਨਲ ਜਿਹੜੇ ਆ ਨਾ ਉਹ ਵਿਖਾ ਵੀ ਰਹੇ ਨੇ ਲਾ ਕੇ, ਉਹ ਅੱਗੇ ਸਲੇਟ ਵੀ ਲਾਉਂਦੇ ਹੁੰਦੇ ਜਿਹੜੇ ਕਿ ਪੁਲਿਸ ਤੰਗ ਕਰ ਰਹੀ ਹੈ, ਕਰ ਰਹੀ ਹੈ, ਉਹ ਕਰ ਰਹੀ ਹੈ। ਤਾਂ ਇਸੇ ਦਰਮਿਆਨ ਪਟਿਆਲੇ ਤੋਂ ਵੱਡੀ ਖਬਰ ਆਈ ਕਿ ਫਾਸਟਵੇ ਦੇ ਡਾਇਰੈਕਟਰ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਵੀ ਇੱਕ ਹਾਸੋਹੀਣੀ ਕਹਾਣੀ ਦੇ ਤਹਿਤ ਕੀਤਾ। ਕਹਿੰਦੇ ਕਿ ਇਹਨੇ ਡੱਬੇ 'ਚ 2-4 ਚੋਰੀ ਕੀਤੇ ਆ। ਕੋਈ ਹੋਰ ਕੇਬਲ ਆਪਰੇਟਰ ਆ, ਉਹਨੇ ਦੋਸ਼ ਲਾਏ ਨੇ ਕਥਿਤ ਤੌਰ ਤੇ ਕਿ ਜੋਤੀ ਖਾਨ ਤੇ ਕੁਝ ਇਹਦੇ ਸਾਥੀ ਜਿਹੜੇ ਸੀ ਪਛਾਤੇ, ਕੁਝ ਅਣਪਛਾਤੇ, ਇਹ ਆਏ ਨੇ, ਹਮਲਾ ਕੀਤਾ ਤੇ 2-4 ਡੱਬੇ ਮੇਰੇ ਬਾਕਸ ਚੁੱਕ ਕੇ ਲੈ ਗਏ ਨੇ। ਜੱਜ ਵੀ ਹੱਸਿਆ, ਮੈਂ ਕਿਹਾ ਕਮਾਲ ਦੀ ਗੱਲ ਹੈ, ਏਡੀ ਵੱਡੀ ਕੰਪਨੀ ਦਾ ਡਾਇਰੈਕਟਰ ਤੇ 2-4 ਡੱਬੇ ਚੁੱਕਣ ਪੈ ਗਿਆ। ਅੱਛਾ, ਦੂਜੇ ਪਾਸੇ
ਜੇ ਇਹ ਤੇ ਇੱਕ ਪਾਸੇ ਦੇ ਦੋਸ਼ ਆ, ਦੂਜੇ ਪਾਸੇ ਜੋ ਫਾਸਟ ਦਾ ਇਹ ਡਾਇਰੈਕਟਰ ਆ, ਇਹਦਾ ਪਰਿਵਾਰ ਸਾਹਮਣੇ ਆ ਕੇ ਕਹਿ ਰਿਹਾ ਕਿ ਦਰਅਸਲ ਸਾਡੇ ਇਸ ਧੰਦੇ ਤੇ ਅੱਖ ਰੱਖੀ ਆ ਪਠਾਨ ਮਾਜਰਾ ਨੇ। ਹੁਣ ਇਹਦੇ ਬਾਰੇ ਦੱਸਣ ਦਾ ਤੇ ਮੈਨੂੰ ਕੋਈ ਬਹੁਤਾ ਤਰੱਦਦ ਕਰਨ ਦੀ ਲੋੜ ਹੀ ਨਹੀਂ। ਹਰਮੀਤ ਸਿੰਘ ਪਠਾਨ ਮਾਜਰਾ ਐਮਐਲਏ ਨੇ ਤੇ ਬੜੇ ਚਰਚਿਤ ਐਮਐਲਏ ਨੇ, ਬੜੀ ਚਰਚਾ ਹੋ ਰਹੀ ਸੀ ਇਹਨਾਂ ਦੀ ਕਾਸਟ ਦੇ ਵਿੱਚ। ਅੱਛਾ, ਇਹ ਕਹਿੰਦੇ ਨੇ ਕਿ ਵੀ ਇਹਨਾਂ ਦੀ ਆਖਿਆ ਹੁਣ ਇਸ ਕਾਰੋਬਾਰ ਤੇ ਹਮਲਾ, ਕਿਉਂਕਿ ਇੱਕ ਸੀਸੀਟੀਵੀ ਵੀ ਇਹਨਾਂ ਨੇ ਰਿਲੀਜ਼ ਕੀਤੀ ਹੈ ਕਿ ਆ ਵੇਖੋ ਹਮਲਾ ਸਾਡੇ ਤੇ ਹੋਇਆ, ਧਮਕਾਇਆ ਗਿਆ, ਸਾਨੂੰ ਤੋੜ ਫੋੜ ਇੱਥੇ ਹੋਈ ਹੈ ਕਥਿਤ ਤੌਰ ਤੇ। ਮਤਲਬ ਕਿ ਦੋਹਾਂ ਹੀ ਪਾਸਿਆਂ ਤੋਂ ਦੋਸ਼ ਲੱਗਦੇ ਪਏ ਨੇ। ਪਰ ਇਸ ਮਾਮਲੇ ਦੇ ਵਿੱਚ ਜੇ ਆਪਾਂ ਕਹਿ ਲਈਏ ਕਿ ਹਲਚਲ ਜ਼ਰੂਰ ਹੈ ਕਿ ਮਤਲਬ ਕਿ ਹੁਣ ਸਮਾਂ ਬਦਲ ਜਾ ਰਿਹਾ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੋਨੋਪੋਲੀ ਜਿਹੜੀ ਉਹ ਟੁੱਟਣ ਜਾ ਰਹੀ ਹੈ, ਜਾਂ ਫਿਰ ਮੋਨੋਪੋਲੀ ਤੇ ਬਣੇਗੀ ਪਰ ਆਪਣੇ ਬੰਦਿਆਂ ਦੀ ਬਣ ਜਾਏ। ਪਰ ਹੁਣ ਤੱਕ ਜੇ ਆਪਾਂ ਦੇਖੀਏ ਅਕਾਲੀ ਰਾਜ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਕਾਰੋਬਾਰ ਵਧੇ ਫੁੱਲੇ, ਉਹ ਨਾ ਕਾਂਗਰਸੀਆਂ ਤੋਂ ਸੂਤ ਆਏ ਸੀ। ਤਾਂ ਕੀ ਇਹ ਹੁਣ ਇਸ ਤਰ੍ਹਾਂ ਢਿੰਗੋਜੋਰੀ ਹੋਏਗਾ, ਜਾਂ ਕੋਈ ਆਪਾਂ ਕਹਿ ਲੈਂਦੇ ਹਾਂ ਕਿ ਨਿਰਪੱਖ ਢੰਗ ਦੇ ਨਾਲ ਯਾਰ ਜੋ ਬਣਦਾ, ਚਾਹੇ ਉਹ ਅਕਾਲੀ ਹੈ ਚਾਹੇ ਕੋਈ ਕਾਂਗਰਸੀ, ਉਹ ਕਾਰੋਬਾਰ ਕਰਨਗੇ। ਤਾਂ ਇੱਧਰ ਦੋਸ਼ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਤੇ ਜ਼ਰੂਰ ਕਥਿਤ ਤੌਰ ਤੇ ਲੱਗੇ ਨੇ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਮਜੀਠੀਆ ਸਾਹਿਬ ਦੀ। ਮਜੀਠੀਆ ਸਾਹਿਬ ਨੇ ਮੰਤਰੀ ਸੁੱਕਣੇ ਪਾਏ ਪਏ ਜੀ। ਨਹੀਂ, ਉਹ ਤੇ ਕਈ ਦਿਨਾਂ ਦੇ ਸੁੱਕਣੇ ਪਾਏ। ਅੱਜ ਫੇਰ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਚ ਇੱਕ ਡੱਬਾ ਜਿਹਾ ਰੱਖ ਕੇ ਬੈਠਾ ਸੀ, ਉਹਨੂੰ ਰੀਬਨ ਜੇ ਬੰਨੇ ਨੇ, ਜਿਵੇਂ ਆਪਾਂ ਕਿਸੇ ਨੂੰ ਮਤਲਬ ਕਿ ਤੁਸੀਂ ਵੀ ਗਏ ਵਰੇ ਹੋ ਤੇ ਮੈਂ ਵੀ ਗਿਆ ਵਰਿਆ, ਉਹ ਕਈ ਵਾਰ ਕਬੀਲਦਾਰੀ ਦੇ ਹਿਸਾਬ ਕਿਤਾਬ ਨਾਲ ਲਿਆਈ ਦਾ ਤੋਹਫਾ ਤੇ ਉੱਤੇ ਚੰਗੇ ਰੀਬਨ ਰੂਬਨ ਜੇ ਬੰਨੇ ਹੁੰਦੇ, ਕਾਗਜ਼ ਕੂਗਜ਼ ਚੰਗੇ ਲਿਸਕਵੇਂ ਹੁੰਦੇ ਆ ਤੇ ਘਰ ਦੇ ਏਦਾਂ ਤੇ ਉਹਨੂੰ ਵੇਖ ਕੇ ਖੁਸ਼ ਹੋ ਜਾਂਦੇ ਨੇ। ਖੈਰ, ਤੇ ਉਹ ਚੰਗੇ ਰੀਬਨ ਰੂਬਨ ਜੇ ਬੰਨ ਕੇ ਡੱਬਾ ਜਿਹਾ ਨਹੀਂ ਫਿਰਦਾ, ਜੇ ਉਹਦੇ ਚ ਕੀ ਆ ਕੀ ਨਹੀਂ ਮੈਨੂੰ ਨਹੀਂ ਪਤਾ, ਪਿੰਨ ਡਰਾਈਵ ਆ ਕੋਈ, ਉਹਦੇ ਚੋਂ ਕਹਿੰਦਾ ਇੱਕ ਮੰਤਰੀ ਦਾ ਵੀਡੀਓ ਜੇ, ਬਸ ਆਹ ਸੋਚਿਆ। ਹੁਣ ਕਿਹੜੇ ਦਾ ਸਸਪੈਂਸ ਰੱਖ ਕੇ ਫੇਰ ਚਲੇ ਗਿਆ। ਮਤਲਬ ਕਿ ਇੱਕ ਤੇ ਸੀਆਈਡੀ ਧਾਰਾਵਾਕ ਵਾਂਗੂ, ਨਾਟਕ ਵਾਂਗੂ, ਇਹ ਤੇ ਕੰਮ ਹੀ ਨਹੀਂ ਮੁੱਕਣ ਡਿਆ। ਪਹਿਲਾਂ ਪੋਸਟ ਕੀਤਾ, ਫੇਰ ਕਹਿੰਦਾ ਜੀ ਮੈਂ 12 ਵਜੇ ਆ ਰਿਹਾ ਕੱਲ ਨੂੰ, ਅੱਜ ਫੇਰ ਆ ਕੇ ਕਹਿੰਦਾ ਜੀ ਮਾਨ ਸਾਹਿਬ ਨੂੰ ਮੈਂ ਦੇਣਾ ਹੈ ਤੋਹਫਾ, ਲੈ ਲੈਣ ਤੇ ਠੀਕ ਹੈ, ਮੈਂ ਵਿਖਾਉਣਾ ਹੈ ਨਹੀਂ, ਮੈਂ ਤੇ ਆਪ ਨਹੀਂ ਵੇਖ ਸਕਿਆ। ਇੰਨੀ ਗੰਦੀ ਹਰਕਤ ਕੀਤੀ ਆ। ਇਸ ਕਰਕੇ ਉਹ ਸਸਪੈਂਸ ਜਿਹੜਾ ਬੀਤੇ ਕੁਝ ਦਿਨਾਂ ਤੋਂ ਕਹਿ ਲਓ ਬਰਕਰਾਰ ਸੀ, ਉਹਦਾ ਥੋੜਾ ਪਲਿਸਮ ਤੇ ਟੁੱਟਿਆ ਜ਼ਰੂਰ ਅੱਜ ਥੋੜੀ ਜੀ। ਤੇ ਇੱਕ ਕਹਿ ਲਓ ਕਿ ਸਪਸ਼ਟਤਾ ਹੋਈ ਆ ਕਿ ਕਿਸੇ ਮੰਤਰੀ ਦਾ ਵੀਡੀਓ ਲਈ ਫਿਰਦੇ ਨੇ। ਉਹ ਹੁਣ ਕਿਹੜਾ, ਉਹ ਸੋਚ ਕੇ ਇੱਕ ਦੂਜੇ ਤੋਂ ਪੁੱਛੀ ਜਾਂਦੇ ਨੇ ਟੈਲੀਫੋਨ ਕਰਕੇ, ਤੇਰਾ ਤੇ ਨਹੀਂ। ਮਤਲਬ ਕਿ ਉਹ ਹਾਲੇ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਰਦੇ ਦੇ ਵਿੱਚ ਹੀ ਆ। ਤੇ ਇਹਨਾਂ ਨੇ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਟੈਲੀਫੋਨ ਵੀ ਲਾਇਆ ਸੀ ਮਾਨ ਸਾਹਿਬ ਨੂੰ ਕਿ ਚਲੋ ਜੇ ਉਹ ਹਾਂ ਕਰਨਗੇ ਤੇ ਦੇ ਆਉਨੇ ਆ, ਪਰ ਬਾਅਦ ਦੇ ਵਿੱਚ ਫੋਨ ਤੇ ਚੁੱਕਿਆ ਪਰ ਗੱਲ ਨਹੀਂ ਹੋ ਸਕੀ। ਇਹ ਕਹਿੰਦੇ ਆ ਕਿ ਮਾਨ ਸਾਹਿਬ ਤੋਹਫਾ ਲੈ ਲੈਣਗੇ ਤੇ ਠੀਕ ਆ, ਨਹੀਂ ਤੇ ਫਿਰ ਮੈਂ ਜਨਤਕ ਕਰਨ ਤੇ ਮਜਬੂਰ ਹੋ ਜਾਂਦਾ। ਜੀ, ਆਈਏਐਸ ਅਫਸਰ ਦੇ ਜਿਹੜੇ ਘਰ ਤੇ ਫਾਇਰਿੰਗ ਹੋਈ ਸੀ, ਉਸ ਮਾਮਲੇ ਦੇ ਵਿੱਚ ਹੱਥ ਖਾਲੀ ਨੇ ਜੀ ਹਲੇ ਵੀ। ਨਹੀਂ ਦੇਖੋ, ਫਾਇਰਿੰਗ ਤਾਂ ਨਹੀਂ, ਇੱਕ ਫਾਇਰ ਹੋਇਆ ਸੀ ਉੱਥੇ, ਹਾਂਜੀ ਫਾਇਰ ਹੋਇਆ ਯਾਨੀ, ਉਹ ਜਿਹੜਾ ਫਾਇਰ ਹੈ ਉਹਦਾ ਵੇਖੋ ਤੁਸੀਂ ਅੰਦਾਜ਼ਾ ਲਾ ਲਓ ਕਿ ਮੈਨੂੰ ਲੱਗਦਾ ਕਿ ਹੁਣ ਲਗਭਗ 60 ਘੰਟੇ ਹੋ ਗਏ ਉਹਨੇ, ਦੀਵਾਲੀ ਲੰਘੀ ਨੂੰ 50 ਤੋਂ 60 ਘੰਟੇ ਹੋ ਗਏ ਜੀ। ਤੇ ਦੀਵਾਲੀ ਵਾਲੀ ਰਾਤ ਦੀ ਗੱਲ ਆ, ਟੌਪ ਦਾ ਆਈਐਸ ਅਫਸਰ ਆ। ਵੈਸੇ ਤੇ ਵੇਖੋ ਗੱਲ ਇਹ ਹੈ ਕਿ ਇਹ ਯੂਪੀ ਦਾ ਮਸਲਾ ਹੈ। ਹੁਣ ਆਪਾਂ ਇੱਥੇ ਪੰਜਾਬ ਪੁਲਿਸ ਨੂੰ ਕਹੀਏ ਕਿ ਭਾਈ ਪੰਜਾਬ ਪੁਲਿਸ ਤੋਂ ਬੰਦਾ ਨਹੀਂ ਲੱਭਿਆ, ਇਹ ਤੇ ਐਵੇਂ ਕਹਿ ਲਓ ਕਿ ਥੋੜੇ ਧੱਕੇ ਜਿਹੀ ਵਾਲੀ ਗੱਲ ਹੋ ਜਾਣੀ ਆ। ਪਰ ਗੱਲ ਇਹ ਆ ਕਿ ਯੂਪੀ ਦਾ ਪ੍ਰਸ਼ਾਸਨ, ਆਪਾਂ ਮੰਨਦੇ ਆ ਨਾ ਕਿ ਚੰਡੀਗੜ੍ਹ ਪੁਲਿਸ ਬੜੀ ਤੇਜ਼ ਤਰਾਰ ਪੁਲਿਸ ਹੈਗੀ ਆ, ਬੜੀ ਉੱਤੇ ਵੱਟ ਕੱਢਵੀਂ ਪੁਲਿਸ ਆ, ਕਿ ਏਡੇ ਤਗੜੇ ਅਫਸਰ ਦੇ ਘਰ ਦੇ ਉੱਤੇ ਫਾਇਰ ਹੋਇਆ, ਚਾਹੇ ਉਹ ਕਿਸੇ ਨੇ ਸ਼ਰਾਰਤਬਾਜ਼ੀ ਚ ਫਾਇਰ ਕੀਤਾ ਤੇ ਫਾਇਰ ਆ ਲੱਗਾ ਇੱਧਰ, ਚਾਹੇ ਕਿਸੇ ਨੇ ਜਾਣਬੁੱਝ ਕੇ ਕੀਤਾ, ਉਹ ਤੇ ਜਾਂਚ ਪੜਤਾਲ ਤੋਂ ਬਾਅਦ ਹੀ ਸਿੱਟੇ ਤੇ ਗੱਲ ਪੜਨੀ ਆ ਨਾ ਜੀ। ਪਰ ਘੱਟੋ ਘੱਟ ਕੋਈ ਬੰਦਾ ਟ੍ਰੇਸ ਕਰਕੇ, ਕੋਈ ਡਿਟੇਨ ਕਰਕੇ, ਕੋਈ ਕਹਾਣੀ ਤੇ ਗਾਹ ਕਰਦੀ ਆ। ਹੁਣ ਉੱਥੋਂ ਇਹ ਗੱਲ ਨਿਕਲਦੀ ਪਈ ਆ ਕਿ ਜਿਸ ਸੈਕਟਰ ਦੇ ਵਿੱਚ ਕੋਠੀਆਂ ਨੇ, ਜਿਸ ਜਗ੍ਹਾ ਤੇ ਘਰ ਆ ਆਈਐਸ ਵਰਿੰਦਰ ਕੁਮਾਰ ਸ਼ਰਮਾ ਜੀ ਦਾ, ਉੱਥੇ ਕਹਿੰਦੇ ਕਿ ਲਾਗੇ ਪਾਸੇ ਕੋਈ ਸੀਸੀਟੀਵੀ ਨਹੀਂ ਸੀ ਹੈਗਾ। ਇਹ ਵੀ ਕਮਾਲ ਦੀ ਗੱਲ ਹੈ ਜੀ ਕਿ ਇੱਥੇ ਤੇ ਸੀਸੀਟੀਵੀ ਸ਼ਰਾਬ ਦੇ ਹਾਤੇ ਵਾਲੇ ਨਹੀਂ ਲਾ ਕੇ ਰੱਖਦੇ ਆ, ਕੋਈ ਇੱਥੋਂ ਕੋਈ ਸ਼ਰਾਬੀ ਕੋਈ ਪਲੇਟ ਹੀ ਨਾਲ ਚੁੱਕ ਕੇ ਲੈ ਜਾ।
ਤੇ ਇਹ ਉੱਥੇ ਬਕਾਇਦਾ ਚੰਡੀਗੜ੍ਹ ਹੈ ਏਡਾ VIP ਇਲਾਕਾ ਜਿੱਥੇ ਏਡੇ ਵੱਡੇ ਅਫਸਰਾਂ ਦੀਆਂ ਕੋਠੀਆਂ ਨੇ, ਉੱਥੇ ਕਹਿੰਦੇ ਸੀ ਕਿ CCTV ਕੈਮਰੇ ਘੱਟ ਨੇ, ਉੱਥੇ ਤੇ ਹਾਲੇ ਤੱਕ ਕੋਈ ਲੱਭੀ ਨਹੀਂ ਫੁਟੇਜ। ਸੋ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੁਝਾਰਤ ਹੀ ਬਣ ਗਿਆ ਮਸਲਾ ਕਿ UT ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਕਿ ਕਹਿਣ ਹੁਣ ਤੇ ਗਵਰਨਰ ਦੇ ਨਾਲ ਥੋੜੇ ਥੋੜੇ ਤਾਲੁਕਾਤ ਵੀ ਇਹਨਾਂ ਦੇ ਸੁਧਰਨ ਲੱਗ ਪਏ ਨੇ ਸੁੱਖ ਨਾਲ, ਤੇ ਕਹਿਣ ਪ੍ਰਸ਼ਾਸਕ ਤੇ ਮੁੱਖ ਤੌਰ ਤੇ ਗਵਰਨਰ ਹੀ ਆ ਨਾ। ਤੇ ਭਾਈ ਸਾਡਾ ਅਫਸਰ ਜਿਹੜਾ ਸੀਗਾ ਉਹ ਆਪਦੇ ਘਰ ਦੇ ਵਿੱਚ ਜਦੋਂ ਪਾਠ ਪੂਜਾ ਪਿਆ ਕਰਦਾ ਸੀਗਾ, ਠੀਕ ਉਸ ਵੇਲੇ ਆ ਕੇ ਫੈਰ ਲੱਗਦਾ ਉਹਦੀ ਖਿੜਕੀ ਦੇ ਵਿੱਚ, ਤੇ ਖੋਲ ਜਿਹੜਾ ਗਾਂ ਘਰ ਤੱਕ ਆ ਕੇ ਡਿੱਗਦਾ। ਮਾਜਰਾ ਕੀ ਆ ਜੀ, ਮਾਮਲਾ ਕੀ ਆ? ਤਾਂ ਘੱਟੋ ਘੱਟ ਇਹਨਾਂ ਨੂੰ ਚਾਹੀਦਾ ਤੇ ਹੈਗਾ ਨਾ ਕਿ ਜਾਂਚ ਪੜਤਾਲ ਜਿਹੜੀ ਉਹ ਕਿਸੇ ਸਿੱਟੇ ਤੇ ਖੜਨ। ਜੀ। ਤੇ ਮਿੰਟੂ ਜੀ, ਪੰਜਾਬ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਦਾ ਐਲਾਨ ਕੀਤਾ ਗਿਆ ਜੀ। ਹਾਂਜੀ ਦੇਖੋ, ਇਹਨਾਂ ਦੀ ਵਨ ਟਾਈਮ ਸੈਟਲਮੈਂਟ ਸਕੀਮ ਵੀ ਕਈ ਵਾਰ ਜਿਹੜੀ ਆ ਉਹ ਉੱਠੀ ਹੋ ਜਾਂਦੀ ਆ, ਫੇਰ ਵਾਪਸ ਸਿੱਧੀ ਹੋ ਜਾਂਦੀ ਆ, ਝੋਲਦੀ ਲੱਗਦੀ ਆ ਕਈ ਵਾਰ। ਜੀ ਜੀ। ਮਸਲਾ ਕੀ ਹੈ ਕਿ ਅੱਗੇ ਵਨ ਟਾਈਮ ਸੈਟਲਮੈਂਟ ਲੈ ਆਏ ਸੀਗੇ ਨਾ, ਪ੍ਰਾਪਰਟੀ ਟੈਕਸ ਵਗੈਰਾ ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਸੀਗੇ, ਫੇਰ ਵਾਪਸ ਲੈ ਲਈ, ਕਹਿੰਦੇ ਫੇਰ ਲਿਆਵਾਂਗੇ, ਫੇਰ ਲੈ ਕੇ ਆਏ, ਫੇਰ ਵਾਪਸ ਲੈ ਲਈ। ਪਤਾ ਨਹੀਂ 2-3 ਵਾਰੀ ਇਸ ਤਰ੍ਹਾਂ ਹੀ ਹੋਇਆ ਸੀਗਾ। ਹੁਣ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਭਾਈ ਵਪਾਰੀਆਂ ਵਾਸਤੇ ਅਸੀਂ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਵਾਂਗੇ, ਯਕਮੁਸ਼ਤ ਨਿਪਟਾਰਾ ਸਕੀਮ 2030। ਇਸ ਨਿਪਟਾਰਾ ਸਕੀਮ ਦਾ ਪਟਾਰਾ ਇਹਨਾਂ ਨੇ ਖੋਲ ਦਿੱਤਾ। ਇਹਦੇ ਚ ਉਦਯੋਗਪਤੀਆਂ ਨੂੰ ਵਸਤੂਆਂ ਤੇ ਸੇਵਾਵਾਂ ਕਰ ਜਿਹੜਾ GST ਜਿਹਨੂੰ ਆਪਾਂ ਕਹਿੰਦੇ ਹਾਂ ਕਿ ਪਾਲਣਯੋਗ ਬਣਾਇਆ ਜਾ ਸਕੇਗਾ। ਇਹ ਪ੍ਰਗਟਾਵਾ ਕਰਦੇ ਚੀਮਾ ਸਾਹਿਬ ਨੇ ਦੱਸਿਆ ਕਿ 31 ਮਾਰਚ 2023 ਤੱਕ 1 ਕਰੋੜ ਰੁਪਏ ਤੱਕ ਦੇ ਟੈਕਸ, ਵਿਆਜ ਤੇ ਜੁਰਮਾਨੇ ਦੇ ਜਿਹੜੇ ਕੁੱਲ ਬਕਾਏ ਆ ਉਹ ਤਕਰੀਬਨ 686 ਕਰੋੜ ਰਕਮ ਬਣਦੀ ਹੈ ਉਹਨਾਂ ਦੀ। ਨਾਲ ਕਿਹਾ ਕਿ ਇਸ ਸਕੀਮ ਤਹਿਤ 39,787 ਜਿਹੜੇ ਟੈਕਸ ਦਾਤਾ ਨੇ, ਟੈਕਸ ਜਿਨ੍ਹਾਂ ਨੇ ਦੇਣਾ ਹੈ, ਉਹਨਾਂ ਨੂੰ ਲਾਭ ਪਹੁੰਚਾਉਣ ਵਾਸਤੇ ਜਿਨ੍ਹਾਂ ਵੱਲ ਕੁੱਲ ਕਰ ਬਕਾਇਆ 1 ਲੱਖ ਰੁਪਏ ਤੋਂ ਘੱਟ ਸੀ, 528 ਕਰੋੜ ਰੁਪਏ ਦੀ ਜਿਹੜੀ ਬਕਾਏ ਦੀ ਪੂਰੀ ਮਾਫੀ ਦਾ ਇਹ ਪ੍ਰਸਤਾਵ ਹੈ। ਮਤਲਬ ਕਿ ਉਹਨਾਂ ਨੂੰ ਇਸ ਸੈਟਲਮੈਂਟ ਸਕੀਮ ਤਹਿਤ ਇਹਨਾਂ ਨੇ ਰਾਹਤ ਦੇਣੀ ਹੈ। ਚਲੋ ਠੀਕ ਹੈ, ਵਧੀਆ। ਨਾਲੇ ਤੁਹਾਨੂੰ ਆਨੇ ਦਿਨੇ ਨਾਲੇ ਖਾਓ ਖਰਮਾਨੀਆਂ ਤੇ ਨਾਲੇ ਭੰਨੂ ਬਦਾਮ, ਨਾਲੇ ਕੋਈ 4 ਪੈਸੇ ਹੋਣ ਤੇ ਨਾਲੇ ਕੋਈ ਇਸ ਤਰ੍ਹਾਂ ਦੇ ਜਿਹੜੇ ਕਾਰੋਬਾਰੀ ਆ ਉਦਮੀ ਆ ਉਹਨਾਂ ਨੂੰ ਕੋਈ ਸਾਹ ਸੌਖਾ ਹੋਏਗਾ। ਇਹ ਜ਼ਰੂਰੀ ਗੱਲ ਹੈ, ਵਧੀਆ ਗੱਲ ਹੈ, ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ। ਪਰ ਸਭ ਤੋਂ ਵੱਡਾ ਜਿਹੜਾ ਅੱਜ ਵੀ ਕਹਿ ਲਈਏ ਕਿ ਚੈਲੰਜ ਹੈ ਚੀਮਾ ਸਾਹਿਬ ਸਾਹਮਣੇ, ਉਹ ਇਹ ਆ GST ਚੋਰੀ। ਪੰਜਾਬ ਦੇ ਵਿੱਚ ਅੱਜ ਵੀ GST ਦੀ ਚੋਰੀ ਬਹੁਤ ਜ਼ਿਆਦਾ ਹੈ, ਬਹੁਤ ਵੱਡੇ ਪੱਧਰ ਤੇ ਰਿਫੰਡ ਜਿਹੜੇ ਆ ਉਹ ਕਲੇਮ ਕੀਤੇ ਜਾਂਦੇ ਆ। तो जे उधर चीमा साहब होर सफलता, हालांकि इन्होंने रस्मी तौर पर कहिए कि पहले शुरुआत सफलता हासिल भी की है, कुछ इन्होंने कदम चुके सी, जे पूर्ण तौर पर सफलता मिल जाए ना उस मामले के विच तो वधिया, क्योंकि उधरों भी खासा जिहड़ा पैसा है ना वो चोरी हो जाता है। जी जी। ते अंबानी दा सलाहकार कहंदे कमेटी च बिठाता जी, कोई सरकार दी कमेटी च बिठाता मिंट? जी बिल्कुल, इन्हों का तो रौला अगे भी पै गया सीगा, जिहड़ी सुप्रीम कोर्ट ने कमेटी बनाई सीगी सेबी वाले मामले दे विच, तुहानूं याद होना है, ਉਹਦੇ ਵਿੱਚ ਪਟੀਸ਼ਨ ਕਰਤਾ ਨੇ ਦੱਸਿਆ ਸੀ ਕਿ ਹਿੱਤਾਂ ਦਾ ਟਕਰਾਅ ਲਾ ਇੱਕ ਬੰਦਾ ਵੀ ਬੈਠਾ ਹੋਇਆ, ਮਤਲਬ ਉਹ ਇਹਨਾਂ ਦੀ ਵੀ ਕੰਪਨੀ ਦਾ ਰਿਹਾ ਅਹੁਦੇਦਾਰ ਜਾਂ ਹੈਗਾ, ਤੇ ਇੱਧਰ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਨਾ ਹੁੰਦੀ। ਹੁਣ ਵੀ ਹੋਇਆ ਕੀ ਆ ਕਿ ਇਹਨਾਂ ਦੀ ਹੀ ਇੱਕ ਕੰਪਨੀ ਦਾ ਬੰਦਾ ਹੈ ਜਿਹੜਾ ਉਹ ਵਾਤਾਵਰਣ ਨਾਲ ਸੰਬੰਧਿਤ ਜਿਹੜੀ ਕਮੇਟੀ ਆ, ਮਤਲਬ ਕਿ ਵਾਤਾਵਰਣ ਮੰਤਰਾਲੇ ਦੀ ਜਿਹੜੀ ਕਮੇਟੀ ਆ ਉਹਦੇ ਚ ਮੈਂਬਰ ਲਾ ਦਿੱਤਾ ਗਿਆ। ਹੁਣ ਕਮਾਲ ਦੀ ਗੱਲ ਹੈ ਕਿ ਅਡਾਨੀ ਦੇ ਜਿਹੜੇ ਸਲਾਹਕਾਰ ਹੈ, ਅਡਾਨੀ ਗ੍ਰੀਨ ਐਨਰਜੀ ਲਿਮਟਿਡ ਬਹੁਤ ਵੱਡੀ ਕੰਪਨੀ ਹੈ ਜੀ, ਮਤਲਬ ਕਿ ਜੋ ਸੂਰਜੀ ਊਰਜਾ ਦਾ ਖੇਤਰ ਆ ਜਿਹਦੇ ਚ ਭਾਰਤ ਕਾਫੀ ਪ੍ਰਗਤੀਸ਼ੀਲ ਆ, ਕਾਫੀ ਤੇਜ਼ੀ ਨਾਲ ਅੱਗੇ ਵਧ ਰਿਹਾ, ਤੇ ਤੁਹਾਨੂੰ ਪਤਾ ਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਨਰਜੀ ਜਿਹੜੀ ਹੈ ਬਹੁਤ ਵੱਡਾ ਸ਼ਿਫਟ ਹੋ ਕੇ ਇਹੋ ਜਿਹੇ ਪਾਸਿਆਂ ਨੂੰ ਜਾਏਗੀ। ਤਾਂ ਗੱਲ ਇਹ ਹੈ ਕਿ ਉਸ ਸੈਕਟਰ ਦੇ ਵਿੱਚ, ਜਿਸ ਸੈਕਟਰ ਦੇ ਵਿੱਚ ਸਿੱਧਾ ਕੌਨਫਲਿਕਟ ਆਫ ਇੰਟਰਸਟ ਆ, ਤਾਂ ਉਹਦੇ ਵਿੱਚ ਜਿਹੜਾ ਸਲਾਹਕਾਰ ਹੈ ਇਹਨਾਂ ਦੀ ਆਪਣੀ ਇੱਕ ਵੱਡੀ ਕੰਪਨੀ ਦਾ, ਤਾਂ ਉਹ ਜੇ ਵਾਤਾਵਰਣ ਨਾਲ ਸੰਬੰਧਿਤ ਕਮੇਟੀ ਚ ਬੈਠਾ, ਤੇ ਇਹਦਾ ਮਤਲਬ ਪਤਾ ਕੀ ਹੈ ਕਿ ਕਾਰਪੋਰੇਟ ਨੂੰ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਖੁੱਲਾ ਰਸਤਾ ਮਿਲ ਸਕਦਾ ਇਸ ਤਰ੍ਹਾਂ ਦੇ ਬੰਦਿਆਂ ਦਾ, ਜਿਹੜਾ ਕਾਰਪੋਰੇਟ ਦਾ ਆਪਣਾ ਕਹਿ ਲਓ ਕਿ ਆਪ ਦਾ ਖਾਸ ਬੰਦਾ, ਉਹ ਕਮੇਟੀ ਚ ਤੇ ਵਰਨਾ ਹੀ ਨਹੀਂ ਚਾਹੀਦਾ।
ਹੂੰ, ਕਿਸੇ ਵੀ ਹਾਲਤ ਦੇ ਵਿੱਚ, ਕਿਉਂਕਿ ਦੋਨਾਂ ਦਾ ਟਕਰਾਅ ਹੈ ਨਾ। ਕਾਰਪੋਰੇਟ ਕੁਦਰਤ ਦੇ ਸਾਧਨਾਂ ਨੂੰ, ਕੁਦਰਤ ਦੀ ਖੂਬਸੂਰਤੀ ਨੂੰ ਖਾ ਜਾਂਦਾ ਹੈ। ਉੱਥੇ ਤੇ ਬਿਲਕੁਲ ਆਪੋਜ਼ਿਟ ਹੋਣਾ ਚਾਹੀਦਾ ਮਸਲਾ। ਵੈਸੇ ਜੇ ਦੇਖੋਗੇ ਤੇ ਕਾਰਪੋਰੇਟ ਦਾ, ਇਹ ਜਿਹੜੀ ਸਰਕਾਰ ਹੈ ਨਾ, ਇਹਦੇ ਕੋਲ ਚੀਜ਼ਾਂ ਹੀ ਐਸੀਆਂ ਨੇ। ਇਹਦੇ ਕੋਲ ਬ੍ਰਾਹਮਣਵਾਦ ਹੈ, ਇਹਦੇ ਕੋਲ ਹਿੰਦੂਤਵ ਹੈ, ਇਹਦੇ ਕੋਲ ਕਾਰਪੋਰੇਟ ਹੈ, ਇਹਦੇ ਕੋਲ ਬਹੁਤ ਵੱਡੇ ਸੰਚਾਰ ਸਾਧਨ ਹੈ, ਇਹਦੇ ਕੋਲ ਬਹੁਤ ਵੱਡੀ ਟਰੋਲ ਆਰਮੀ ਆ। ਹੂੰ, ਤੇ ਇਸੇ ਕਰਕੇ ਮੈਂ, ਉਹ ਕਦੇ ਕਦੇ ਲੋਕ ਬਹੁਤ ਵੱਡੀ ਆਸ ਲਾਉਂਦੇ, ਮੈਂ ਕਹਿੰਦਾ ਨਾ ਕਿ ਬਹੁਤ, ਇਹਦੇ ਕੋਲ ਤੇ ਜਿੱਤਰ ਬਰਕ ਵੀ ਆ। ਹੂੰ, ਇਹਦੇ ਕੋਲ ਤੇ ਬਹੁਤ ਕੁਝ, ਬੜੇ ਬੜੇ ਸਾਧਨ ਨੇ ਇਹਦੇ ਕੋਲ, ਸਰਕਾਰ ਕੋਲ। ਇਸੇ ਕਰਕੇ ਕਹੀਦਾ ਕਿ ਬਹੁਤ ਮੁਸ਼ਕਲ ਹੈ, ਜਿਹੜੇ ਲੋਕ ਉਮੀਦਾਂ ਪਾਲ ਕੇ ਬੈਠੇ ਨੇ, ਬਹੁਤ ਮੁਸ਼ਕਲ ਹੈ। ਖੈਰ, ਇਹ ਆ ਕਿ ਇਹਦਾ ਹੁਣ ਰੌਲਾ ਪਿਆ, ਵੇਖੋ ਸ਼ਾਇਦ ਇਹਦੇ ਵਿੱਚ ਕੋਈ ਬਦਲਾਅ ਹੋ ਜਾਏ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਧੰਨਵਾਦ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ, ਬ੍ਰੇਕ ਤੋਂ ਬਾਅਦ ਚੱਲਾਂਗੇ ਉਹ ਹੋਰ ਖਾਸ ਖਬਰਾਂ ਦੇ ਵੱਲ। ਹਰਭਜਨ ਸਿੰਘ, ਜਿਹੜੇ ਕਿ ਅੱਜ-ਕੱਲ੍ਹ ਰਾਜ ਸਭਾ ਮੈਂਬਰ ਨੇ ਪੰਜਾਬ ਤੋਂ, ਤੇ ਉਹਨਾਂ ਦਾ ਇੰਜ਼ਮਾਮ ਉਲ ਹੱਕ, ਜਿਹੜੇ ਕਿ ਪਾਕਿਸਤਾਨ ਦੇ ਖਿਡਾਰੀ ਨੇ, ਉਹਨਾਂ ਨੇ, ਇੰਜ਼ਮਾਮ ਉਲ ਹੱਕ ਨੇ ਹਰਭਜਨ ਸਿੰਘ ਤੇ ਟਿੱਪਣੀ ਕੀਤੀ ਹੈ ਕਿ ਧਰਮ ਤਬਦੀਲ ਕਰਨਾ ਚਾਹੁੰਦੇ ਸਨ। ਸੋ ਹੁਣ ਪਾਕਿਸਤਾਨ ਦੇ ਸਾਬਕਾ ਖਿਡਾਰੀ ਇੰਜ਼ਮਾਮ ਉਲ ਹੱਕ ਦੀ ਉਹਨਾਂ ਨੇ ਨਿੰਦਾ ਵੀ ਕੀਤੀ ਹੈ। ਪੂਰਾ ਮਾਮਲਾ ਕੀ ਹੈ, ਇਹਦੇ ਤੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਗੱਲ ਕਰਦੇ ਹਾਂ ਹਰਭਜਨ ਸਿੰਘ ਤੇ ਇੰਜ਼ਮਾਮ ਉਲ ਹੱਕ ਦੀ। ਇੰਜ਼ਮਾਮ ਉਲ ਹੱਕ ਤੇ ਹਰਭਜਨ ਸਿੰਘ ਦਾ ਪੂਰਾ ਮਾਮਲਾ ਕੀ ਹੈ ਤੇ ਇਸ ਮਾਮਲੇ ਦੇ ਵਿੱਚ ਇਹ ਦੋਨੇ ਖਿਡਾਰੀ ਇਸ ਵੇਲੇ ਆਮੋ-ਸਾਹਮਣੇ ਕਿਉਂ ਨੇ? ਸੋ ਹਰਭਜਨ ਸਿੰਘ ਦੇ ਬਾਬਤ ਜਿਹੜੀ ਗੱਲ ਸੁਣਨ ਦੇ ਵਿੱਚ ਆ ਰਹੀ ਹੈ, ਉਹ ਇਹ ਹੈ ਕਿ ਉਹਨਾਂ ਦੇ ਬਾਰੇ ਇੰਜ਼ਮਾਮ ਉਲ ਹੱਕ ਨੇ ਦਾਅਵਾ ਕੀਤਾ ਹੈ ਕਿ ਹਰਭਜਨ ਸਿੰਘ ਦੀ ਮੌਲਾਨਾ ਤਾਰਿਕ ਜਮੀਲ ਦੇ ਨਾਲ ਮੁਲਾਕਾਤ ਹੋਈ ਸੀਗੀ ਤੇ ਉਸ ਤੋਂ ਬਾਅਦ ਉਹ ਇਸਲਾਮ ਧਰਮ ਧਾਰਨ ਕਰਨ ਦੇ ਕਰੀਬ ਸੀਗਾ। ਹੁਣ ਉਸ ਤੋਂ ਬਾਅਦ ਹਰਭਜਨ ਸਿੰਘ, ਤੁਹਾਨੂੰ ਪਤਾ ਇਹ ਛੋਟੀ ਗੱਲ ਤਾਂ ਨਹੀਂ ਹੈ, ਭਾਵੇਂ ਕੋਈ ਆਮ ਜ਼ਿੰਦਗੀ ਦੇ ਵਿੱਚ ਕਹਿ ਦੇ ਹਰਭਜਨ ਸਿੰਘ ਤਾਂ ਚਲੋ ਫਿਰ ਰਾਜ ਸਭਾ ਮੈਂਬਰ ਆ, ਆਪਾਂ ਉਹਦੇ ਸਿਆਸਤ ਕਰਨ ਦੇ ਤੌਰ ਤਰੀਕੇ ਜਾਂ ਉਹਦੇ ਨਾਲ ਭਾਵੇਂ ਸਹਿਮਤ ਹੋਈਏ ਜਾਂ ਸਹਿਮਤ ਨਾ ਹੋਈਏ, ਪਰ ਇਹਦੇ ਤੇ ਉਹ ਬਹੁਤ ਵੱਡਾ ਹਮਲਾ ਧਰਮ ਦਾ ਮਾਮਲੇ 'ਚ ਕੋਈ ਜਦੋਂ ਕਮੈਂਟ ਦੇਖਿਆ ਜਾਂਦਾ ਤਾਂ ਆਪਾਂ ਦੇਖਦੇ ਹਾਂ ਕਿ ਉਹ ਨਿੱਜੀ ਨਹੀਂ ਹੁੰਦਾ, ਖਾਸ ਕਰਕੇ ਜਦੋਂ ਤੁਸੀਂ ਪਬਲਿਕ ਫਿਗਰ ਹੁੰਦੇ ਹੋ। ਉਹ ਜਿਹੜਾ ਦਾਅਵਾ ਇੰਜ਼ਮਾਮ ਉਲ ਹੱਕ ਨੇ ਕੀਤਾ ਹੈ, ਉਹਦੇ ਵਿੱਚ ਉਹ ਕਹਿ ਰਿਹਾ ਕਿ ਪਾਕਿਸਤਾਨ ਦੇ ਵਿੱਚ ਖਿਡਾਰੀਆਂ ਨੇ ਨਮਾਜ਼ ਅਦਾ ਕਰਨ ਲਈ ਵੱਖਰਾ ਕਮਰਾ ਬਣਾਇਆ ਸੀ। ਉੱਥੇ ਇਰਫਾਨ ਪਠਾਨ, ਮੁਹੰਮਦ ਕੈਫ ਤੇ ਜ਼ਹੀਰ ਖਾਨ ਦੇ ਨਾਲ ਹੋਰ ਭਾਰਤੀ ਖਿਡਾਰੀ ਵੀ ਜਾਂਦੇ ਸਨ। ਉਹ ਨਮਾਜ਼ ਨਹੀਂ ਪੜ੍ਹਾਉਂਦੇ ਸਨ, ਪਰ ਮੌਲਾਨਾ ਨੂੰ ਸੁਣਦੇ ਸਨ। ਹਰਭਜਨ, ਜੋ ਮੌਲਾਨਾ ਤਰੀਕ ਜਮੀਲ ਤੋਂ ਅਣਜਾਣ ਸੀ, ਉਸ ਨੇ ਇੱਕ ਦਿਨ ਮੈਨੂੰ ਕਿਹਾ ਕਿ ਮੇਰਾ ਦਿਲ ਚਾਹੁੰਦਾ ਕਿ ਮੈਂ ਇਸ ਆਦਮੀ ਦੀ, ਜੋ ਇਹ ਆਦਮੀ ਮਤਲਬ ਮੌਲਾਨਾ ਆਖ ਰਿਹਾ, ਤਾਂ ਮੈਂ ਉਹਦੀ ਗੱਲ ਮੰਨ ਲਵਾਂ। ਇਸ ਨੂੰ ਬਕਵਾਸ ਕਰਾਰ ਦਿੰਦਿਆਂ ਹਰਭਜਨ ਸਿੰਘ ਨੇ ਲਿਖਿਆ ਹੈ ਕਿ ਇਹ ਜਿਹੜਾ ਇੰਜ਼ਮਾਮ ਦੇ ਸੰਦਰਭ ਦੇ ਵਿੱਚ ਕਿਹੜਾ ਨਸ਼ਾ ਪੀ ਕੇ ਗੱਲ ਕਰ ਰਿਹਾ, ਮੈਨੂੰ ਭਾਰਤੀ ਅਤੇ ਸਿੱਖ ਹੋਣ ਤੇ ਮਾਣ ਹੈ। ਇਹ ਬਕਵਾਸ ਬੰਦੇ ਕੁਝ ਵੀ ਕਹਿੰਦੇ ਰਹਿੰਦੇ ਆ। ਸੋ ਇਹ ਜਿਹੜਾ ਦੋਨਾਂ ਦੇ ਦਰਮਿਆਨ ਜੋ ਗੱਲਬਾਤ ਹੋਈ ਹੈ, ਇਸ ਵੇਲੇ ਕਾਫੀ ਚਰਚਾ ਇਸ ਖਬਰ ਤੇ ਹੋ ਰਹੀ ਹੈ ਤੇ ਹਰਭਜਨ ਸਿੰਘ ਬਾਰੇ ਇਹ ਕਿਹਾ ਜਾਂਦਾ ਕਿ ਉਹ ਅਕਸਰ ਹੀ ਉਹਨਾਂ ਦੇ ਨਾਲ ਜੁੜਦੀ ਕੋਈ ਨਾ ਕੋਈ ਸੁਰਖੀ ਗਾਹੇ ਬਗਾਹੇ ਵਾਇਰਲ ਹੁੰਦੀ ਰਹਿੰਦੀ ਹੈ। ਪਰ ਇੰਜ਼ਮਾਮ ਉਲ ਹੱਕ ਨੇ ਜੋ ਗੱਲ ਕਹੀ ਸੀ, ਉਸ ਦਾ ਦਾਅਵਾ ਕੀਤਾ ਸੀ ਇੱਕ ਵੀਡੀਓ ਦੇ ਵਿੱਚ, ਤਾਂ ਹੁਣ ਟਵਿੱਟਰ ਦੇ ਉੱਤੇ ਇਸ ਦੀ ਖਾਸ ਤੌਰ ਤੇ ਚਰਚਾ ਜਿਹੜੀ ਆ ਉਹ ਬਣੀ ਹੋਈ ਹੈ। ਗੱਲ ਨਿਕਲੀ ਕਿੱਥੋਂ ਸੀ? ਨਿਕਲੀ ਇੱਥੋਂ ਹੀ ਸੀ ਕਿ ਉਹ ਜਦੋਂ ਜ਼ਹੀਰ ਖਾਨ ਜਾਂ ਇਰਫਾਨ ਪਠਾਨ, ਜਿਹੜੇ ਕਿ ਮੁਸਲਿਮ ਭਾਈਚਾਰੇ ਤੋਂ ਆਉਂਦੇ ਨੇ, ਉਹ ਜਦੋਂ ਨਮਾਜ਼ ਅਦਾ ਕਰਨ ਜਾਂਦੇ ਸੀ ਤਾਂ ਉਦੋਂ ਮੌਲਾਨਾ ਨੂੰ ਹਰਭਜਨ ਸਿੰਘ ਵੀ ਸੁਣਦੇ ਸੀਗੇ ਤੇ ਦੂਜੇ ਖਿਡਾਰੀ ਵੀ ਜਾਂਦੇ ਸੀਗੇ। ਤੇ ਉਹਨਾਂ ਨੇ ਇੱਕ ਦਿਨ ਕਹਿੰਦੇ ਕਿ ਮੈਨੂੰ ਕਿਹਾ ਕਿ ਮੇਰਾ ਦਿਲ ਚਾਹੁੰਦਾ ਕਿ ਮੈਂ ਇਸ ਆਦਮੀ ਦੀ, ਜੋ ਮੌਲਾਨਾ ਆਖ ਰਿਹਾ, ਮੈਂ ਉਹਦੀ ਗੱਲ ਮੰਨ ਲਵਾਂ। ਤਾਂ ਇਸੇ ਸੰਦਰਭ ਦੇ ਵਿੱਚ ਫਿਰ ਉਹਨਾਂ ਨੇ ਦਾਅਵਾ ਕਰਤਾ ਤੇ ਉਸ ਤੋਂ ਬਾਅਦ ਟਵਿੱਟਰ ਤੇ ਦੋਹਾਂ ਦੇ ਵਿੱਚ ਜਿਹੜੀ ਖਾਸੀ ਇਸ ਵੇਲੇ ਸ਼ਬਦੀ ਜੰਗ ਆ ਉਹ ਛਿੜੀ ਹੋਈ ਹੈ। ਰੁੱਖ ਕਰਦੇ ਹਾਂ ਜੰਮੂ ਕਸ਼ਮੀਰ ਦਾ। ਇੱਕ ਬੜਾ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਵਿੱਚ ਯਾਤਰੀਆਂ ਦੇ ਨਾਲ ਭਰੀ ਬੱਸ, ਮੁਸਾਫਰਾਂ ਦੇ ਨਾਲ ਭਰੀ ਬੱਸ ਸੜਕ ਤੋਂ ਬੇਕਾਬੂ ਹੋ ਕੇ 300 ਫੁੱਟ ਡੂੰਘੀ ਖੱਡ ਦੇ ਵਿੱਚ ਜਾ ਡਿੱਗੀ, ਜਿਸ ਕਰਕੇ 36 ਜਣਿਆਂ ਦੀ ਮੌਤ ਹੋ ਗਈ ਹੈ ਅਤੇ 19 ਜਣੇ ਜ਼ਖਮੀ ਦੱਸੇ ਗਏ ਨੇ। ਇਹਨਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਹੈ। ਹਾਦਸੇ ਦਾ ਸ਼ਿਕਾਰ ਹੋਈ ਬੱਸ ਦਾ ਨੰਬਰ JK02 CN6555 ਹੈ। ਇਹਦੇ ਵਿੱਚੋਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਤੇ ਰਾਹਤ ਕਾਰਜ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਉਧਰ ਰੁਕ ਕਰੀਏ ਪੰਜਾਬ ਦੇ ਨਾਲ ਜੁੜੀਆਂ ਖਬਰਾਂ ਦਾ। ਪਟਿਆਲਾ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਪਟਿਆਲਾ ਦੇ ਵਿੱਚ ਪਾਸੀ ਰੋਡ ਤੇ ਬੀਤੀ ਰਾਤ ਕੁਝ ਨੌਜਵਾਨਾਂ ਨੇ ਇੱਕ ਵਿਅਕਤੀ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪ੍ਰੀਤਮ ਚੰਦ ਵਜੋਂ ਹੋਈ ਹੈ। ਇਸ ਘਟਨਾ ਦੇ ਦੌਰਾਨ ਮ੍ਰਿਤਕ ਦਾ ਲੜਕਾ ਵੀ ਜ਼ਖਮੀ ਹੋਇਆ। ਉਹ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਥਾਣਾ ਸਿਵਲ ਲਾਈਨ ਦੇ SHO ਹਰਜਿੰਦਰ ਸਿੰਘ ਢਿੱਲੋਂ ਅਤੇ ਪੁਲਿਸ ਚੌਕੀ ਮਾਡਲ ਟਾਊਨ ਦੇ ਇੰਚਾਰਜ ਰਣਜੀਤ ਸਿੰਘ ਰੀਤੂ ਪੁਲਿਸ ਫੋਰਸ ਸਮੇਤ ਘਟਨਾ ਸਥਾਨ ਤੇ ਪਹੁੰਚੇ ਸਨ ਤੇ ਸੰਪਰਕ ਕਰਨ ਤੇ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਮੋਗਾ ਦੇ ਵਿੱਚ ਲੰਘੀ ਰਾਤ ਨੂੰ ਦੋ ਧੜਿਆਂ ਦੇ ਵਿਚਾਲੇ ਦੁਵੱਲੀ ਗੋਲੀਬਾਰੀ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਤੇ ਦੂਜਾ ਜ਼ਖਮੀ ਹੋ ਗਿਆ। ਪਤਾ ਲੱਗਿਆ ਕਿ ਲੜਾਈ ਦੇ ਵਿੱਚ ਕਰੀਬ 15 ਗੋਲੀਆਂ ਚੱਲੀਆਂ। ਪੁਲਿਸ ਨੇ ਰੰਜਿਸ਼ ਕਰਕੇ ਇਹ ਝਗੜਾ ਹੋਣ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਕਿਹਾ ਕਿ ਦਰਜਨ ਦੇ ਕਰੀਬ ਮੁਲਜ਼ਮਾਂ ਦੇ ਖਿਲਾਫ ਹੱਤਿਆ ਦੀ ਧਾਰਾਵਾਂ ਦੇ ਤਹਿਤ, ਮਾਫ ਕਰਨਾ, ਕਤਲ ਦੀ ਕੋਸ਼ਿਸ਼ ਤੇ ਹੱਤਿਆ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਵਿਕਾਸ ਜਿੰਦਲ ਉਰਫ ਵੀਰੋ ਵਜੋਂ ਹੋਈ ਹੈ। ਸਿਵਲ ਹਸਪਤਾਲ ਦੇ ਵਿੱਚ ਦਾਖਲ ਵਿਰੋਧੀ ਧੜੇ ਦੇ ਵੀਰ ਸਿੰਘ ਉਰਫ ਮਿੱਠੂ ਨੇ ਕਿਹਾ ਕਿ ਗੈਰ ਕਾਨੂੰਨੀ ਜੂਆ ਚੱਲ ਰਿਹਾ ਸੀ। ਇਸੇ ਦੌਰਾਨ ਬਹਿਸਬਾਜ਼ੀ ਮਗਰੋਂ ਗੋਲੀਆਂ ਚੱਲ ਪਈਆਂ ਸਨ। ਮੋਗਾ ਦੇ ਵਿੱਚ ਲੰਘੇ ਦਿਨੀ ਇੱਕ ਸਰਪੰਚ ਤੇ ਮੈਂਬਰ ਦਾ ਕਤਲ, ਜਿਹੜਾ ਮਾਮਲਾ ਉਹ ਵੀ ਕਾਫੀ ਭਖਿਆ ਹੋਇਆ ਸੀ। ਇੱਕ ਸਰਪੰਚ ਦਾ ਕਤਲ ਹੋ ਗਿਆ ਸੀਗਾ। ਅਗਲੀ ਖਬਰ ਦੇ ਵੱਲ ਵਧੀਏ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦਾ ਦਿੱਲੀ ਕਮੇਟੀ ਵੱਲੋਂ ਰਾਜਸੀਕਰਨ ਕਰਨਾ ਦੁਖਦਾਈ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ SGPC ਬੰਦੀ ਸਿੰਘਾਂ ਦੇ ਮਾਮਲੇ ਤੇ ਕਦੇ ਵੀ ਚੁੱਪ ਨਹੀਂ ਰਹੀ ਤੇ ਹੁਣ ਵੀ ਸੰਜੀਦਾ ਹੈ। ਬੰਦੀ ਛੋੜ ਦਿਵਸ ਦੇ ਮੌਕੇ ਦਿੱਤੇ ਗਏ ਸਿੰਘ ਸਾਹਿਬ ਦੇ ਸੰਦੇਸ਼ ਨੂੰ ਸਿਆਸੀ ਰੰਗਤ ਦੇਣ ਵਾਲੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਬਿਆਨਬਾਜ਼ੀ ਦੀ ਹਰਕਤ ਉਹਨਾਂ ਕਿਹਾ ਕਿ ਮੰਦਭਾਗੀ ਹੈ। ਦਿੱਲੀ ਗੁਰਦੁਆਰਾ ਕਮੇਟੀ ਦੱਸੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੁਣ ਤੱਕ ਉਹਨਾਂ ਨੇ ਕੀ ਕੋਸ਼ਿਸ਼ਾਂ ਕੀਤੀਆਂ ਨੇ।
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ 11 ਮੈਂਬਰੀ ਨੂੰ ਵੀ ਰਾਜਸੀ ਹਿੱਤਾਂ ਦੇ ਲਈ ਦਿੱਲੀ ਕਮੇਟੀ ਦੇ ਆਗੂਆਂ ਨੇ ਤਾਰਪੀਡੋ ਕੀਤਾ ਸੀ। ਸ਼੍ਰੋਮਣੀ ਕਮੇਟੀ ਦਾ ਵਫਦ ਜਲਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਜੇਲ੍ਹ ਦੇ ਵਿੱਚ ਜਾਵੇਗਾ। ਇਸ ਸੰਬੰਧੀ ਪੰਜਾਬ ਦੇ ਡੀਜੀਪੀ ਨੂੰ ਵੀ ਚਿੱਠੀ ਲਿਖੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਰਾਜਪਾਲ ਨੂੰ ਸ਼੍ਰੋਮਣੀ ਕਮੇਟੀ ਦੇ ਵਫਦ ਵੱਲੋਂ ਮੁਲਾਕਾਤ ਕੀਤੀ ਜਾਵੇਗੀ, ਜਿੱਥੇ ਚੁੱਕੇ ਜਾਣ ਵਾਲੇ ਸਿੱਖ ਮਸਲਿਆਂ ਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਅਹਿਮ ਹੋਵੇਗਾ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਦਾ ਵਫਦ ਦੇਸ਼ ਦੇ ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਲੈਣ ਦੇ ਲਈ ਖੁਦ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਦੇ ਆਦੇਸ਼ ਦੇ ਮੁਤਾਬਕ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਮੂਹ ਸਿੱਖ ਜਥੇਬੰਦੀਆਂ ਦੀ ਸ਼੍ਰੋਮਣੀ ਕਮੇਟੀ ਵੱਲੋਂ ਜਲਦ ਇਕੱਤਰਤਾ ਸੱਦੀ ਜਾਵੇਗੀ। ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ। 16 ਨਵੰਬਰ 2019 ਨੂੰ ਇਹ 1920 ਦੇ ਵਿੱਚ 1920 ਦੇ ਵਿੱਚ ਇਹ ਹੋਂਦ ਦੇ ਵਿੱਚ ਆਈ ਸੀਗੀ ਤੇ ਬੜੀ ਜੱਦੋ-ਜਹਿਦ, ਬੜੇ ਮਰਹਲਿਆਂ ਤੋਂ ਬਾਅਦ, ਬੜੀਆਂ ਕੁਰਬਾਨੀਆਂ ਤੋਂ ਬਾਅਦ ਇਹ ਹੋਂਦ ਦੇ ਵਿੱਚ ਆਈ ਸੀ। ਜਦੋਂ ਇਹ ਹੋਂਦ ਦੇ ਵਿੱਚ ਆਈ ਸੀ ਤਾਂ ਉਸ ਤੋਂ ਪਹਿਲਾਂ ਆਰੀਆ ਸਮਾਜੀਆਂ ਦੇ ਨਾਲ ਟਕਰਾਅ ਵੀ ਹੋਇਆ ਸੀ ਤੇ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਸੰਘਰਸ਼ ਦਾ ਇੱਕ ਲੰਬਾ ਸਮਾਂ, ਮੋਰਚਿਆਂ ਦਾ ਇੱਕ ਲੰਮਾ ਸਮਾਂ ਤੇ ਉਹਦੇ ਵਿੱਚੋਂ ਨਿਕਲਦਾ ਫਿਰ ਅਕਾਲੀ ਦਲ। ਇਹ ਆਮ ਤੌਰ ਤੇ ਪ੍ਰਭਾਵ ਹੁਣ ਵੀ ਆਪਾਂ ਮੰਨਦੇ ਹਾਂ ਦਿੱਤਾ ਜਾਂਦਾ ਰਿਹਾ ਕਿ ਜਿਹੜਾ ਵੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਮਾਇਤ ਪ੍ਰਾਪਤ ਹੈ ਜਾਂ ਜਿਹੜਾ ਵੀ ਅਕਾਲੀ ਦਲ ਉਹਨੂੰ ਲੀਡ ਕਰਦਾ ਹੈ, ਤਾਂ ਉਹ ਮੰਨਿਆ ਜਾਂਦਾ ਹੈ ਕਿ ਇਹ ਪ੍ਰਵਾਨਿਤ ਅਕਾਲੀ ਦਲ ਹੈ, ਮਤਲਬ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਚਲਾ ਰਿਹਾ। ਪਰ ਇੱਥੇ ਮੈਂ ਪਰ ਸ਼ਬਦ ਲਾ ਰਿਹਾ ਕਿ ਸਮੇਂ-ਸਮੇਂ ਤੇ ਗੁਰਦੁਆਰਾ ਸਾਹਿਬਾਨ ਦੇ ਨਾਲ, ਗੁਰੂ ਸਾਹਿਬ ਦੇ ਗੁਰੂ ਘਰਾਂ ਦੇ ਨਾਲ ਜੁੜੇ ਇਸ ਪ੍ਰਬੰਧਨ ਦੇ ਵਿੱਚ ਖਾਮੀਆਂ ਆਉਂਦੀਆਂ ਰਹੀਆਂ, ਜਿਸ ਕਰਕੇ ਕਈ ਹੋਰ ਪਾਰਟੀਆਂ, ਸਾਧ ਸੰਗਤ ਬੋਰਡ ਕਿਹਨੂੰ ਨਹੀਂ ਯਾਦ, ਜਾਂ ਹੋਰ ਜਿਹੜੀਆਂ ਦੂਜੀਆਂ ਪਾਰਟੀਆਂ ਵੱਲੋਂ ਚਾਲਾਂ ਚੱਲੀਆਂ ਜਾ ਰਹੀਆਂ ਇਸ ਜਥੇਬੰਦੀ ਦੇ ਵਕਾਰ ਨੂੰ ਢਾਹ ਲਾਉਣ ਦੇ ਲਈ। ਆਪਾਂ ਹਮੇਸ਼ਾ ਇਸ ਗੱਲ ਦੇ ਉੱਤੇ ਖੜੇ ਹਾਂ ਕਿ ਬੇਸ਼ੱਕ ਪ੍ਰਬੰਧਨ ਦੇ ਵਿੱਚ ਤਾਂ ਖਾਮੀਆਂ ਹੋ ਸਕਦੀਆਂ, ਪਰ ਜੇਕਰ ਤੁਸੀਂ ਕਹੋ ਕਿ ਇਹ ਜਥੇਬੰਦੀ ਨੂੰ ਹੀ ਪੰਥਕ ਸਫਾਂ ਦੇ ਵਿੱਚੋਂ ਪਾਸੇ ਕਰ ਦਈਏ, ਲਾਂਭੇ ਕਰ ਦਈਏ, ਇਹ ਅਸੰਭਵ ਹੈ, ਇਹ ਹੋ ਨਹੀਂ ਸਕਦਾ। ਕਿਉਂਕਿ ਪ੍ਰਬੰਧਨ ਦੇ ਨਾਲ ਜੁੜੀਆਂ ਖਾਮੀਆਂ ਇੱਕ ਅਲੱਗ ਤਰ੍ਹਾਂ, ਸਿੱਖਾਂ ਦੀ ਵਕਾਰੀ ਸੰਸਥਾ ਹੋਣ ਦਾ ਮਾਣ ਔਰ ਉਹ ਵੀ ਇੱਕ ਸਦੀ ਤੋਂ ਵੱਧ ਸਮੇਂ ਤੋਂ, ਇਹ ਇੱਕ ਅਲੱਗ ਵਕਾਰ ਹੈ ਔਰ ਇਹ ਸ਼੍ਰੋਮਣੀ ਕਮੇਟੀ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਸਲ ਕੀਤਾ ਹੈ, ਕਿਉਂਕਿ ਇਹਨੂੰ ਸਿੰਜਿਆ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਨਾਲ। ਪ੍ਰਬੰਧਨ ਤਾਂ ਚਲੋ ਅੱਜ ਧਾਮੀ ਸਾਹਿਬ ਚਲਾ ਰਹੇ ਨੇ, ਇਸ ਤੋਂ ਪਹਿਲਾਂ ਵੀ ਜਿੰਨੇ ਪ੍ਰਬੰਧਕ ਆਏ ਚਲਾਉਣ ਵਾਲੇ, ਉਹਨਾਂ ਤੇ ਕਿੰਤੂ ਤਾਂ ਚੱਲਦਾ ਹੀ ਰਹਿੰਦਾ। ਕਦੇ ਵੀ, ਅੱਜ ਵੀ ਤੁਸੀਂ ਦੇਖ ਲਓ, ਸਿੱਖ ਸੰਗਤ ਕਦੇ ਵੀ ਇਸ ਪ੍ਰਬੰਧਨ ਦੇ ਨਾਲ ਸਹਿਮਤ ਨਹੀਂ ਹੈ। ਅੱਜ ਵੀ ਇੱਕ ਧੜਾ ਜਿਹੜਾ ਕਹਿੰਦਾ ਕਿ ਜਿਹੜੇ ਲੋਕ ਇਹ ਅੱਜ ਚਲਾ ਰਹੇ ਨੇ ਉਹ ਬਾਦਲ ਪਰਿਵਾਰ ਤੋਂ ਡਰਾਈਵ ਨੇ ਜਾਂ ਬਾਦਲ ਪਰਿਵਾਰ ਉਹਨਾਂ ਨੂੰ ਚਲਾਉਂਦਾ ਹੈ, ਤਾਂ ਉਹ ਉਸ ਦੇ ਨਾਲ ਸਹਿਮਤ ਨਹੀਂ, ਉਹ ਉਹਨੂੰ ਬਦਲਣਾ ਚਾਹੁੰਦੇ ਨੇ। ਇਹਨਾਂ ਦੇ ਵਿੱਚ ਤੁਸੀਂ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਨੇ, ਉਹ ਵੀ ਨੇ ਵਿੱਚ, ਜਾਂ ਹੋਰ ਵੀ ਜਿੰਨੇ ਧੜੇ ਨੇ। ਪਰ ਇਹਦੀ ਆੜ ਦੇ ਵਿੱਚ, ਇਹਦੀ ਇਸ ਗੱਲ ਦੀ ਆੜ ਦੇ ਵਿੱਚ ਕਿ ਪ੍ਰਬੰਧਨ ਸਹੀ ਨਹੀਂ ਹੈ, ਸਮੇਂ-ਸਮੇਂ ਤੇ ਸਿਆਸੀ ਦਖਲ-ਅੰਦਾਜ਼ੀਆਂ ਵੀ ਹੋਈਆਂ ਨੇ ਔਰ ਚਲੋ ਇੰਨੇ ਕੁ ਲੋਕ ਸਮਰੱਥ ਨੇ ਕਿ ਹਾਲੇ ਤੱਕ ਉਹ ਜਿਹੜੀਆਂ ਹੋਰ ਤਾਕਤਾਂ ਸੀਗੀਆਂ ਉਹ ਇਹਨਾਂ ਮਾਮਲਿਆਂ ਦੇ ਵਿੱਚ ਇੰਨਾ ਪ੍ਰਭਾਵੀ ਨਹੀਂ ਹੋ ਸਕੀਆਂ। ਪਰ ਇੱਥੇ ਕਈ ਲੋਕ ਮੇਰੇ ਇਸ ਕਥਨ ਦੇ ਨਾਲ ਵੀ ਸਹਿਮਤ ਨਹੀਂ ਹੋਣਗੇ। ਉਹ ਕਹਿਣਗੇ ਕਿ ਅੱਜ ਵੀ ਉਹ ਲੋਕ ਨੇ ਜਿਹੜੇ ਉਹ ਪ੍ਰਭਾਵੀ ਤਾਂ ਬੇਸ਼ੱਕ ਨਹੀਂ, ਪਰ ਆਪਣਾ ਪ੍ਰਭਾਵ ਪਾਉਣ ਦੇ ਲਈ ਉਹ ਯਤਨਸ਼ੀਲ ਲਗਾਤਾਰ ਨੇ। ਗੁਰੂ ਘਰ ਦੇ ਪ੍ਰਬੰਧਾਂ ਦੇ ਵਿੱਚ ਆਪਣੀ ਇਨਫਲੂਐਂਸ ਲਿਆਉਣ ਦੇ ਲਈ, ਆਪਣੇ ਅਕੋਰਡਿੰਗ ਚਲਾਉਣ ਦੇ ਲਈ ਉਹ ਲਗਾਤਾਰ ਯਤਨਸ਼ੀਲ ਨੇ। ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਹੈ। ਕੱਲ੍ਹ ਨੂੰ ਜਿਹੜਾ ਆਪਣੀ 16 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇੱਕ ਸਥਾਪਤੀ ਦਿਹਾੜਾ ਤੇ ਇੱਕ ਲੰਘੇ ਦਿਨ ਜਦੋਂ ਇਹਨਾਂ ਦੀ ਚੋਣ ਹੋਈ ਸੀ ਧਾਮੀ ਸਾਹਿਬ ਦੀ, ਉਸ ਦੇ ਵਿੱਚ ਇੱਕ ਅਹਿਮ ਨੁਕਤਾ ਜਿਹੜਾ ਇੱਥੇ ਸਾਂਝਾ ਕਰਨਾ ਬਣਦਾ ਹੈ। ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਰਾਜਪਾਲ ਸਾਨੂੰ ਟਾਈਮ ਨਹੀਂ ਦਿੰਦਾ ਮਿਲਣ ਵਾਸਤੇ। ਹੁਣ ਰਾਜਪਾਲ ਦੇ ਕੋਲੇ ਜੇ ਦੇਖਿਆ ਜਾਵੇ, ਨਵਜੋਤ ਸਿੱਧੂ ਜਦੋਂ ਮਰਜ਼ੀ ਜਾ ਸਕਦੇ ਆ। ਹਾਲਾਂਕਿ ਉਹ ਇਸ ਵੇਲੇ ਨਾ ਤਾਂ ਪ੍ਰਧਾਨ ਨੇ, ਨਾ ਉਹ ਐਮਐਲਏ ਨੇ ਕਿਸੇ ਵੀ ਕੌਂਸਟੀਚੁਐਂਸੀ ਤੋਂ। ਪ੍ਰਤਾਪ ਸਿੰਘ ਬਾਜਵਾ ਚਲੇ ਜਾਂਦੇ ਆ, ਹੋਰ ਜਿਹਨੇ ਵੀ ਮਿਲਣਾ ਹੋਵੇ ਤਾਂ ਰਾਜਪਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੂੰ ਅਸੀਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਕਹਿ ਦਿੰਦੇ ਹਾਂ, ਉਹਨਾਂ ਨੂੰ ਮਿਲਣ ਦੇ ਲਈ ਸਮਾਂ ਕਿਉਂ ਨਹੀਂ ਦਿੰਦੇ? ਕਿ ਰਾਜਪਾਲ ਇਸ ਖਿੱਤੇ ਜਾਂ ਇਸ ਵਕਾਰੀ ਸੰਸਥਾ ਦੇ ਮਾਣ ਸਨਮਾਨ ਤੋਂ ਅਣਜਾਣ ਨੇ? ਕਿ ਰਾਜਪਾਲ ਸਿੱਖ ਬੰਦੀਆਂ ਦਾ ਮੁੱਦਾ ਨਹੀਂ ਐਡਰੈਸ ਕਰਨਾ ਚਾਹੁੰਦੇ? ਕਿ ਰਾਜਪਾਲ ਨੂੰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹਨਾਂ ਨੂੰ ਇੱਕ ਉਸ ਕਮੇਟੀ ਦਾ ਪ੍ਰਧਾਨ, ਜਿਹੜੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਕਮੇਟੀ ਆ ਔਰ ਸਿੱਖ ਪ੍ਰਬੰਧਨ ਦੇ ਨਾਲ, ਸਿੱਖ ਸੰਸਥਾਵਾਂ ਦੇ ਪ੍ਰਬੰਧਨ ਦੇ ਨਾਲ ਪਿਛਲੇ 1 ਸਦੀ ਤੋਂ
ਜੁੜੀ ਹੋਈ ਹੈ। ਸਰਕਾਰਾਂ ਤਾਂ 5 ਸਾਲ ਦੇ ਲਈ ਆਉਂਦੀਆਂ। ਇਹਦੇ ਬਾਰੇ ਕਿਹਾ ਜਾਂਦਾ ਕਿ ਇਹ ਪੰਥਕ ਸਰਕਾਰ ਹੈ ਜਿਹੜੀ ਕਿ ਸਦੀਵੀ ਹੈ। ਠੀਕ ਹੈ, ਪ੍ਰਬੰਧਕ ਬਦਲਦੇ ਰਹਿੰਦੇ ਨੇ, ਉਹ ਗੱਲ ਇੱਕ ਵੱਖਰੀ ਹੈ। ਤਾਂ ਉਹਨਾਂ ਨੂੰ ਮਿਲਣ ਦੇ ਲਈ ਸਮਾਂ ਕਿਉਂ ਨਹੀਂ ਦੇ ਰਹੇ? ਹੁਣ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀ ਲਿਖੀ ਸੀ, ਜਿਸ ਚਿੱਠੀ ਦੇ ਵਿੱਚ ਉਹਨਾਂ ਨੇ ਇਸ ਟਾਈਮ ਜੋ ਅਕਾਲੀ ਦਲ ਦੀ ਸਿਆਸਤ ਆ, ਉਹਦੇ ਤੇ ਵੀ ਨਿਸ਼ਾਨੇ ਲਾਏ ਸਨ। ਸਾਡੇ ਲਈ ਇਹ ਸਮਾਂ ਜਿੱਥੇ ਸਵਾਲ ਦਾ ਹੈ ਕਿ ਰਾਜਪਾਲ ਸਮਾਂ ਕਿਉਂ ਨਹੀਂ ਦੇ ਰਹੇ ਜਾਂ ਕੇਂਦਰ ਦੇ ਵਿੱਚ ਪਕੜ ਢਿੱਲੀ ਹੋਈ ਹੈ, ਤਾਂ ਸਾਨੂੰ ਇਸ ਗੱਲ ਦੇ ਉੱਤੇ ਚਰਚਾ ਕਰਨ ਦੇ ਨਾਲ-ਨਾਲ ਕਿ ਰਾਜਪਾਲ ਸਮਾਂ ਦੇਵੇ ਨਾ ਦੇਵੇ, ਸਾਨੂੰ ਇਸ ਗੱਲ ਤੇ ਵੀ ਚਰਚਾ ਕਰਨੀ ਪਊਗੀ ਕਿ ਅਸੀਂ ਜਦੋਂ ਜਿਸ ਸੰਸਥਾ ਨੂੰ ਕਦੇ ਪ੍ਰਧਾਨ ਮੰਤਰੀ, ਕਦੇ ਦੇਸ਼ ਦਾ ਗ੍ਰਹਿ ਮੰਤਰੀ, ਕਦੇ ਪੰਜਾਬ ਦੇ ਰਾਜਪਾਲ ਜਾਂ ਕਿਸੇ 'ਚ ਇੰਨੀ ਜ਼ਰੂਰਤ ਨਹੀਂ ਸੀ ਕਿਉਂਕਿ ਵਕਾਰ ਸੀ ਕਿ ਉਹ ਇਸ ਸੰਸਥਾ ਨੂੰ ਸਮਾਂ ਨਾ ਦੇਵੇ। ਤਾਂ ਅਸੀਂ ਉਸ ਸਮੇਂ ਤੋਂ ਲੈ ਕੇ ਅੱਜ ਦਾ ਜਿਹੜਾ ਸਮਾਂ ਤੈਅ ਕੀਤਾ, ਉਹਦੇ 'ਚ ਸਾਡੇ ਵਿੱਚ ਵੀ ਤਾਂ ਕੁਛ ਵਿਗਾੜ ਹੋਣਗੇ ਨਾ। ਅਸੀਂ ਵੀ ਉਹਨਾਂ ਚੀਜ਼ਾਂ ਦੇ ਬਦਲੇ ਕੁਛ ਨਾ ਕੁਛ ਤਾਂ ਕੀਤਾ ਹੀ ਹੋਣਾ ਨਾ। ਤਾਂ ਹੀ ਤਾਂ ਅੱਜ ਸਾਡੀ ਹਸਤੀ ਇਹ ਹੈ। ਤਾਂ ਹੀ ਤਾਂ ਅੱਜ ਸਾਡੇ 'ਚ ਇਹ ਪ੍ਰਬੰਧਨ ਦੇ ਵਿੱਚ ਜਾਂ ਕਹਿ ਲਓ ਕਿ ਸਾਡੇ ਕੰਮ-ਕਾਜ ਦੇ ਤਰੀਕੇ, ਤੌਰ ਤਰੀਕਿਆਂ ਦੇ ਵਿੱਚ ਅੱਜ ਸਾਨੂੰ ਰਾਜਪਾਲ ਸਮਾਂ ਨਹੀਂ ਦੇ ਰਿਹਾ, ਪਰ ਹੁਣ ਸਮਾਂ ਮਿਲ ਗਿਆ। ਮੈਂ ਇਹ ਵੀ ਸੋਧ ਕਰਦਾ ਚੱਲਾਂ, ਉਹ ਗੱਲ 4-5 ਦਿਨ ਪੁਰਾਣੀ ਹੈ, ਜਿਹੜੀ ਮਤਿਆਂ ਦੇ ਰੂਪ ਦੇ ਵਿੱਚ ਆਈ ਸੀ। ਜਿਹੜੀ ਅੱਜ ਆਪਾਂ ਖਬਰ ਸਾਂਝੀ ਕਰ ਰਹੇ ਹਾਂ, ਇਹਦੇ ਮੁਤਾਬਕ ਕੱਲ੍ਹ ਨੂੰ ਉਹ ਰਾਜਪਾਲ ਨੂੰ ਮਿਲਣ ਜਾ ਰਹੇ ਨੇ ਔਰ ਮਿਲਣਾ ਵੀ ਚਾਹੀਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ। ਮੋਹਾਲੀ ਦੇ ਵਿੱਚ ਮੋਰਚਾ ਵੀ ਲੱਗਾ ਸੀ, ਪਰ ਕਿਉਂਕਿ ਉਦੋਂ ਪੰਜਾਬ ਦੇ ਵਿੱਚ ਹੋਰ ਮੋਰਚੇ, ਜ਼ੀਰੇ ਦਾ ਫੈਕਟਰੀ ਦਾ ਮੋਰਚਾ ਜਾਂ ਲਤੀਫਪੁਰੇ ਦਾ ਮੋਰਚੇ ਦੇ ਵਿੱਚ ਲੋਕਾਂ ਦੇ ਘਰ ਢਾਏ ਗਏ ਸੀ, ਉਹ ਲੱਗੇ ਸੀ। ਤਾਂ ਉਹ ਮੋਰਚਾ ਜਿਹੜਾ ਪ੍ਰਭਾਵ ਪਹਿਲੇ ਮੁੱਢਲੇ ਰੂਪ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਜੋ ਉਹਨੂੰ ਮਿਲਿਆ ਸੀ, ਤੁਹਾਨੂੰ ਯਾਦ ਹੋਣਾ ਇੱਕ ਜੋੜਾ ਵੀ ਵਿਆਹ ਤੋਂ ਬਾਅਦ ਲਾਵਾਂ ਲਈਆਂ ਉਹਨਾਂ ਨੇ। ਉਸ ਤੋਂ ਬਾਅਦ ਉਹ ਜੋੜਾ ਉਸ ਮੋਰਚੇ ਦੇ ਵਿੱਚ ਗਿਆ। ਉੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਆਪਣੀ ਹਮਾਇਤ ਦੇਣ ਦੇ ਲਈ। ਇੱਥੋਂ ਤੱਕ ਉਸ ਮੋਰਚੇ ਨੇ ਆਪਣਾ ਪ੍ਰਭਾਵ ਛੱਡਿਆ ਸੀ, ਪਰ ਹੁਣ ਉਹ ਪ੍ਰਭਾਵ ਕਿਉਂ ਨਹੀਂ ਰਿਹਾ? ਕੀ ਉਸ ਮੋਰਚੇ ਦੇ ਹਾਲਾਤ ਨੇ ਔਰ ਕਿਉਂ ਬੰਦੀ ਸਿੰਘਾਂ ਦਾ ਮਾਮਲਾ ਇਹਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ? 8 ਬੰਦੀ ਸਿੰਘਾਂ ਨੂੰ ਸਰਕਾਰ ਨੇ ਖੁਦ ਕਿਹਾ ਸੀ ਅਸੀਂ ਛੱਡਾਂਗੇ, ਪਰ ਉਹ ਛੱਡੇ ਨਹੀਂ ਗਏ। ਸੋ ਇਹ ਮਨੁੱਖਤਾ ਦੇ ਆਧਾਰ ਤੇ ਵੀ ਦੁਨੀਆ ਦੇ ਵਿੱਚ ਕਿਤੇ ਤੁਹਾਨੂੰ ਇਹ ਮਿਸਾਲ ਨਹੀਂ ਮਿਲੂਗੀ ਕਿ ਕਿਸੇ ਸਜ਼ਾ ਯਾਫ਼ਤਾ ਬੰਦੀ ਨੂੰ, ਕੈਦੀ ਨੂੰ ਉਹਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰੱਖਿਆ ਗਿਆ ਹੋਵੇ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦਿੱਤੀਆਂ ਜਾਣਗੀਆਂ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਜਾਣਕਾਰੀਆਂ। ਸੋ ਇੱਥੇ ਹੀ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਸਮਾਪਤ ਕਰਾਂਗੇ। ਜਾਂਦੇ-ਜਾਂਦੇ ਕ੍ਰਿਕਟ ਜਿਸ ਦੇ ਉੱਤੇ ਇਸ ਵੇਲੇ ਦੁਨੀਆ ਭਰ ਦੀਆਂ ਨਜ਼ਰਾਂ ਨੇ, ਉਹਦੇ ਮੁਤਾਬਕ ਜੇ ਖਬਰ ਸਾਂਝੀ ਕਰਦੇ ਚੱਲੀਏ ਤਾਂ ਜਿਹੜੀ ਇੰਡੀਅਨ ਟੀਮ ਹੈ ਉਹਨੇ ਨਿਊਜ਼ੀਲੈਂਡ ਤੇ ਸੈਮੀਫਾਈਨਲ ਮੁਕਾਬਲੇ ਦੇ ਵਿੱਚ 70 ਰਨਾਂ ਦੇ ਨਾਲ ਜਿੱਤ ਦਰਜ ਕੀਤੀ ਹੈ। ਇਸ ਤਰ੍ਹਾਂ ਇੰਡੀਆ ਦੀ ਟੀਮ ਜਿਹੜੀ ਆ ਉਹ ਫਾਈਨਲ ਮੁਕਾਬਲੇ ਦੇ ਵਿੱਚ ਪਹੁੰਚਣ ਵਾਲੀ ਕ੍ਰਿਕਟ ਵਰਲਡ ਕੱਪ ਫਾਈਨਲ ਮੁਕਾਬਲੇ ਦੇ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਤੁਸੀਂ ਕਹਿ ਸਕਦੇ ਹੋ। ਕ੍ਰਿਕਟ ਪ੍ਰੇਮੀਆਂ ਦੇ ਲਈ ਇਹ ਬੜੀ ਉਤਸ਼ਾਹ ਦੀ ਖਬਰ ਹੈ ਕਿਉਂਕਿ ਬਹੁਤ ਘੰਟੇ ਹੋ ਗਏ ਸੀ ਉਹਨਾਂ ਨੂੰ ਨਜ਼ਰਾਂ ਗੱਡੀਆਂ ਨੂੰ। ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।